ਕੌਣ ਇਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਸਿਰਜ ਰਿਹਾ ਕਿ ਜਿਹੜੀ ਇੱਕ ਬੋਲਣ ਦੀ ਆਜ਼ਾਦੀ ਆ ਉਹ ਵੀ ਇੱਕ ਐਮਐਲਏ ਦੀ ਆਜ਼ਾਦੀ ਦੇ ਉੱਤੇ ਜਦੋਂ ਅਟੈਕ ਹੋਣ ਲੱਗ ਜੇ ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਆ? ਜਦੋਂ ਇਸ ਤਰ੍ਹਾਂ ਦੀ ਹਰਕਤਾਂ ਕੀਤੀਆਂ ਮੋਦੀ ਦੀ ਸਰਕਾਰ ਨੇ ਤੇ ਆਪਾਂ ਉਹਦਾ ਨਾਮ ਰੱਖਿਆ ਆਮ ਲੋਕਾਂ ਨੇ ਕਿ ਇਹ ਗੋਦੀ ਮੀਡੀਆ ਹੈ ਤੇ ਬਿਲਕੁਲ ਉਹਦੀ ਤਰਜ਼ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਸਖਤ ਕੰਟਰੋਲ ਮੀਡੀਆ ਦੇ ਉੱਤੇ ਰੱਖਿਆ ਹੋਇਆ। ਹਰ ਚੈਨਲ ਨੂੰ ਮੋਨੀਟਰ ਕਰਦੇ, ਟੈਲੀਫੋਨ ਕਰਦੇ ਨੇ ਕਿ ਔਰ ਉਹਨਾਂ ਨੂੰ ਮਤਲਬ ਦੱਸਦੇ ਨੇ ਕਿ ਕਿਹੜੀ ਖਬਰ ਚਲਾਉਣੀ ਕਿਹੜੀ ਨਹੀਂ ਚਲਾਉਣੀ। ਇਸ ਤਰ੍ਹਾਂ ਦਾ ਕੰਟਰੋਲ ਤਾਂ ਮੈਂ ਸਮਝਦਾ ਕਿ ਐਮਰਜੈਂਸੀ 'ਚ ਵੀ ਨਹੀਂ ਹੋਇਆ ਸੀਗਾ। ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ 1975 'ਚ, ਮੈਂ ਇਹਨਾਂ ਨੂੰ ਇੱਕ ਨਵਾਂ ਨਾਮ ਵੀ ਦਿੱਤਾ ਕਿ ਜੇ ਤੁਸੀਂ ਮੋਦੀ ਨੂੰ ਕਹਿੰਦੇ ਹੋ ਕਿ ਉਹ ਗੋਦੀ ਮੀਡੀਆ ਹੈ ਚਲਾਉਂਦਾ ਤੇ ਤੁਸੀਂ ਫਿਰ ਕੇਜੀ ਮੀਡੀਆ ਪੈਦਾ ਕਰ ਰਹੇ ਹੋ ਪੰਜਾਬ 'ਚ ਕੇਜਰੀਵਾਲ ਦੇ ਨਾਮ ਤੇ, ਕਿਉਂਕਿ ਸਾਰਾ ਕੁਝ ਕੇਜਰੀਵਾਲ ਦੇ ਇੰਸਟਰਕਸ਼ਨਸ ਤੇ ਹੋ ਰਿਹਾ। ਅੱਜ ਤੁਸੀਂ ਕਾਂਗਰਸ ਪਾਰਟੀ ਦਾ ਹਿੱਸਾ ਹੋ, ਪਰ ਕਾਂਗਰਸ ਤੇ ਵੀ ਇਲਜ਼ਾਮ ਲੱਗਦੇ ਰਹੇ ਕਿ ਲਗਾਤਾਰ ਸੈਂਟਰਲਾਈਜੇਸ਼ਨ ਨੂੰ ਮਜ਼ਬੂਤ ਕੀਤਾ। ਹੁਣ ਨਰਿੰਦਰ ਮੋਦੀ ਦੀ ਗਵਰਨਮੈਂਟ ਕਰ ਰਹੀ ਹੈ, ਆਪ ਦਾ ਬਿਹੇਵੀਅਰ ਵੀ ਇਸੇ ਕਰਕੇ ਕੁਐਸਚਨੇਬਲ ਆ ਕਿ ਉਹ ਸੈਂਟਰਲਾਈਜੇਸ਼ਨ ਚਾਹੇ ਪਾਰਟੀ ਦੇ ਅੰਦਰ ਹੋਵੇ ਚਾਹੇ ਉਹਨਾਂ ਦੀਆਂ ਪੋਲਿਸੀਜ਼ ਜਿਵੇਂ ਉਹ ਗਵਰਨਮੈਂਟ ਰਨ ਕਰ ਰਹੀ ਹੈ ਦਿੱਲੀ ਤੋਂ, ਤਾਂ ਇਸ ਨੂੰ ਟੱਕਰ ਪੰਜਾਬ ਕਿਵੇਂ ਦਊ? ਇਹ ਜਿਹੜੀ ਪੰਜਾਬ ਦੇ ਹਿੱਤਾਂ ਦੇ ਉੱਤੇ ਜਿਵੇਂ ਅਟੈਕ ਹੋ ਰਿਹਾ ਜੇ ਸੈਂਟਰ ਦੀਆਂ ਇਸ ਤਰ੍ਹਾਂ ਦੀਆਂ ਸਟਰੋਂਗ ਸੈਂਟਰਲਾਈਜੇਸ਼ਨ ਦੀਆਂ ਪੋਲਿਸੀਜ਼ ਦੇ ਨਾਲ, ਤਾਂ ਤੁਸੀਂ ਉਹਨੂੰ ਚੈਲੰਜ ਕਰ ਸਕੋਗੇ? ਦੇਖੋ, ਆਫ ਕੋਰਸ ਮੈਂ ਆਪਣਾ ਪੂਰੀ ਵਾਹ ਲਾ ਰਿਹਾ ਭਾਵਾਂ ਕਿ ਮੈਂ ਇੱਕ ਨੈਸ਼ਨਲ ਪਾਰਟੀ 'ਚ ਹਾਂ, ਬਟ ਮੈਨੂੰ ਕਦੀ ਕਿਸੇ ਨੇ ਰੋਕਿਆ ਨਹੀਂਗਾ ਕਿ ਤੁਸੀਂ ਗੱਲ ਇਹ ਕਿਉਂ ਉਠਾ ਰਹੇ ਹੋ। ਅਸੀਂ ਲੋਕਾਂ 'ਚ ਫਿਰਦੇ ਹਾਂ, ਲੋਕਾਂ 'ਚ ਆਮ ਗੱਲ ਹੁੰਦੀ ਆ ਕਿ ਯਾਰ ਖੈਰਾ ਬੰਦਾ ਤਾਂ ਚੰਗਾ, ਪਾਰਟੀ ਗਲਤ ਫੇਰ ਫੜ ਲਈ ਆ। ਤਾਂ ਕੀ ਸੰਭਾਵਨਾ ਇਸ ਤਰ੍ਹਾਂ ਦੀ ਲੱਗ ਰਹੀ ਆ ਕਿ ਖਹਿਰਾ ਸਾਹਿਬ ਜਿਹੜੀ ਆਰਗੈਨਿਕ ਕੋਈ ਪ੍ਰੋਡਕਸ਼ਨ ਆ ਦੁਆਰਾ ਪੰਜਾਬ 'ਚੋਂ ਉਹਦੇ ਲਈ ਉਹਦੇ 'ਚ ਖਹਿਰਾ ਸਾਹਿਬ ਫੇਸ ਹੋਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ 'ਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ। ਸਰਦਾਰ ਸੁਖਪਾਲ ਸਿੰਘ ਖਹਿਰਾ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਪੱਖੀ ਮੁੱਦੇ ਹੋਣ, ਪੰਜਾਬ ਦੇ ਰਿਸੋਰਸਿਸ ਦੀ ਗੱਲ ਹੋਵੇ, ਪੰਜਾਬ ਦੀ ਰੀਜਨਲ ਪੋਲੀਟਿਕਸ ਨੂੰ ਬਚਾਉਣ ਦੀ ਗੱਲ ਹੋਵੇ, ਲਗਾਤਾਰ ਇਹਨਾਂ ਮੁੱਦਿਆਂ ਦੇ ਉੱਤੇ ਉਹ ਵੋਕਲ ਰਹਿੰਦੇ ਨੇ ਅਤੇ ਇਹ ਮੁੱਦੇ ਚੁੱਕਦੇ ਰਹਿੰਦੇ ਨੇ। ਤਾਂ ਅੱਜ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਪੰਜਾਬ ਦੀ ਮੌਜੂਦਾ ਸਿਆਸਤ ਜਿਸ ਮੁਹਾਨ 'ਤੇ ਆ ਕੇ ਖੜ੍ਹ ਗਈ ਆ, ਪੰਜਾਬ ਜਿਸ ਮੁਹਾਨ 'ਤੇ ਆ ਕੇ ਖੜ੍ਹਾ ਆ, ਉਹਦੇ ਬਾਰੇ ਸੁਖਪਾਲ ਸਿੰਘ ਖਹਿਰਾ ਕੀ ਸੋਚ ਰਹੇ ਨੇ, ਹੋਰ ਬੜੇ ਸਵਾਲਾਂ ਦੇ ਨਾਲ ਉਹਨਾਂ ਦੇ ਨਾਲ ਅਸੀਂ ਰੂਬਰੂ ਹੋਵਾਂਗੇ। ਅਤੇ ਮੈਂ ਸੁਖਪਾਲ ਸਿੰਘ ਖਹਿਰਾ ਤੁਹਾਡਾ ਸਵਾਗਤ ਕਰਦਾ ਜੀ ਆਪਣੇ ਇਸ ਚੈਨਲ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਫਤਿਹ ਜੀ। ਖਹਿਰਾ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਜਿਹੜੀ ਲੇਟੈਸਟ ਡਿਵੈਲਪਮੈਂਟ ਹੋਈ ਆ ਵੀ ਪੰਜਾਬ ਦੇ ਵਿੱਚ ਆਮ ਤੌਰ 'ਤੇ ਨਹੀਂ ਸੀ ਦੇਖਣ ਨੂੰ ਮਿਲਦਾ, ਪਰ ਉਹ ਤੁਹਾਡੇ ਨਾਲ ਜੁੜਿਆ ਮੁੱਦਾ ਸੀ ਕਿ ਤੁਹਾਡੀ ਪ੍ਰੈਸ ਕਾਨਫਰੰਸ ਸੀ, ਉਸ ਨੂੰ ਜਿਵੇਂ ਬਲੈਕ ਆਊਟ ਕੀਤਾ ਗਿਆ ਅਤੇ ਤੁਸੀਂ ਵੀ ਇਸ ਗੱਲ ਨੂੰ ਫਿਰ ਜਨਤਕ ਕੀਤਾ, ਤੁਸੀਂ ਸਾਹਮਣੇ ਆਏ ਕਿ ਮੀਡੀਆ ਦੀ ਸੰਘੀ ਨੱਪੀ ਜਾ ਰਹੀ ਆ ਕਿ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਹਟਾਇਆ ਗਿਆ ਚੈਨਲਸ ਤੋਂ। ਕੌਣ ਇਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਸਿਰਜ ਰਿਹਾ ਕਿ ਜਿਹੜੀ ਇੱਕ ਬੋਲਣ ਦੀ ਆਜ਼ਾਦੀ ਆ ਉਹ ਵੀ ਇੱਕ ਐਮਐਲਏ ਦੀ ਆਜ਼ਾਦੀ ਦੇ ਉੱਤੇ ਜਦੋਂ ਅਟੈਕ ਹੋਣ ਲੱਗ ਜੇ, ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਆ? ਦੇਖੋ, ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਕਿ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਕਰਾਂਗੇ ਔਰ ਬਦਲਾਵ ਲੈ ਕੇ ਆਵਾਂਗੇ ਪੰਜਾਬ 'ਚ, ਲੇਕਿਨ ਜੇ ਆਪਾਂ ਇਕੱਲੇ ਅੱਜ ਮੀਡੀਆ ਕੰਟਰੋਲ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਨੈਸ਼ਨਲ ਲੈਵਲ 'ਤੇ ਮੋਦੀ ਨੇ ਸਾਰਾ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ 'ਤੇ ਕੰਟਰੋਲ ਕੀਤਾ ਹੋਇਆ ਸਾਰੇ ਦੇਸ਼ ਵਿੱਚ, ਔਰ ਦੋ ਤਰ੍ਹਾਂ ਦੇ ਉਹਨਾਂ ਦੇ ਤਰੀਕੇ ਹੁੰਦੇ ਨੇ, ਉਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਨੇ ਕੈਰਟ ਐਂਡ ਸਟਿਕ ਪੋਲਿਸੀ। ਇੱਕ ਪਾਸੇ ਲਾਲਚ ਦਿੰਦੇ ਨੇ, ਜਿਹੜੇ ਚੈਨਲਸ ਉਸ ਲਾਲਚ ਵਿੱਚ ਆ ਜਾਂਦੇ ਨੇ ਵੈਲ ਐਂਡ ਗੁੱਡ, ਜਿਹੜੇ ਲਾਲਚ ਸਵੀਕਾਰ ਨਹੀਂ ਕਰਦੇ ਫਿਰ ਉਹ ਸਟੇਟ ਪਾਵਰ ਦਾ ਮਿਸਯੂਜ਼ ਕਰਦੇ ਨੇ, ਉਹਨਾਂ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ, ਉਹਨਾਂ ਨੂੰ ਬਲੈਕਮੇਲ ਕਰਦੇ ਨੇ। ਤੋ ਬਿਲਕੁਲ ਉਹਦੀ ਤਰਜ਼ ਦੇ ਉੱਤੇ ਫਿਰ ਆਪਾਂ ਜਦੋਂ ਇਸ ਤਰ੍ਹਾਂ ਦੀ ਹਰਕਤਾਂ ਕੀਤੀਆਂ ਮੋਦੀ ਦੀ ਸਰਕਾਰ ਨੇ ਤੇ ਆਪਾਂ ਉਹਦਾ ਨਾਮ ਰੱਖਿਆ ਆਮ ਲੋਕਾਂ ਨੇ ਕਿ ਇਹ ਗੋਦੀ ਮੀਡੀਆ ਹੈ ਤੇ ਬਿਲਕੁਲ ਉਹਦੀ ਤਰਜ਼ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਸਖਤ ਕੰਟਰੋਲ ਮੀਡੀਆ ਦੇ ਉੱਤੇ ਰੱਖਿਆ ਹੋਇਆ। ਇਹ ਮੈਨੂੰ ਖਬਰਾਂ ਤਾਂ ਮਿਲਣ ਲੱਗ ਗਈਆਂ ਸੀ ਅਬਾਊਟ 1 ਮਹੀਨਾ ਪਹਿਲਾਂ ਕਿ ਜਿਹੜੇ ਮੀਡੀਆ ਗਰੁੱਪਸ ਬਣੇ ਨੇ ਪੰਜਾਬ ਦੇ, ਜਿਹੜੇ ਉਹਦੇ 'ਚ ਉਹ ਕਿਸ ਤਰ੍ਹਾਂ ਇੰਸਟਰਕਸ਼ਨ ਦਿੰਦੇ ਨੇ कि आपने ये पोस्ट डिलीट कर दो, ये पोस्ट डाल दो, इस पोस्ट में इस इंटरव्यू में ये पोर्शन एडिट कर दो। ਇਹ ਖਬਰਾਂ ਤਾਂ ਆਉਣ ਲੱਗ ਗਈਆਂ ਸੀ, ਲੇਕਿਨ ਜਿੱਦਣ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਸੀਗਾ ਉਹ ਸਾਰੀਆਂ ਗੱਲਾਂ ਪੁਖਤਾ ਹੋ ਗਈਆਂ ਤੇ ਫਿਰ ਸਾਰੀ ਗੱਲ ਦੀ ਘੋਖ ਤੋਂ ਬਾਅਦ ਇਹ ਪਤਾ ਸਾਹਮਣੇ ਆਉਂਦਾ ਕਿ ਇਹਨਾਂ ਨੇ 2 ਵਿਅਕਤੀ ਇੱਥੇ ਬਿਠਾਏ ਹੋਏ ਨੇ ਪੰਜਾਬ, ਚੰਡੀਗੜ੍ਹ ਸੈਕਟਰ 2 ਇੱਕ ਕੋਠੀ ਆ ਜਿਹੜੀ ਹੈ ਤਾਂ ਚੀਫ ਮਿਨਿਸਟਰ ਦੇ ਪੂਲ ਦੀ ਆ,
50 ਨੰਬਰ ਕੋਠੀ, ਜਿੱਥੇ ਪਹਿਲਾਂ ਅਤੁਲ ਨੰਦਾ ਐਡਵੋਕੇਟ ਜਨਰਲ ਰਹਿੰਦਾ ਸੀ ਕਾਂਗਰਸ ਵੇਲੇ, ਉਸ ਕੋਠੀ ਤੋਂ ਇਹ ਮੈਨੂੰ ਸਾਰੇ ਪੰਜਾਬ ਨੂੰ ਆਪਰੇਟ ਕਰਦੇ ਨੇ। ਦੋ ਵਿਅਕਤੀ ਜਿਨ੍ਹਾਂ ਦਾ, ਇੱਕ ਦਾ ਨਾਮ ਹੈ ਵਿਜੇ ਨਾਇਰ, ਇਹਨਾਂ ਦੀ ਪਾਰਟੀ ਦੇ ਕੋਈ ਕਾਰਕੁਨ ਹੋਣਗੇ ਜਾਂ ਕੋਈ ਸੋਸ਼ਲ ਮੀਡੀਆ ਇੰਚਾਰਜ ਹੋਣਗੇ, ਤੇ ਦੂਸਰਾ ਹੈਗਾ ਦੀਪਕ ਬਾਲੀ, ਉਹ ਜਲੰਧਰ ਦਾ ਵਿਅਕਤੀ ਹੈ। ਉਹ ਪਹਿਲਾਂ ਕੋਈ ਸ਼ਾਇਦ ਐਂਟਰਟੇਨਮੈਂਟ ਇੰਡਸਟਰੀ ਛੋਟੇ-ਮੋਟੇ ਲੈਵਲ ਤੇ ਕੰਮ ਕਰਦਾ ਸੀਗਾ। ਇਹ ਦੋ ਬੰਦੇ ਹਰ ਚੈਨਲ ਨੂੰ ਮੋਨੀਟਰ ਕਰਦੇ ਨੇ, ਟੈਲੀਫੋਨ ਕਰਦੇ ਨੇ ਕਿ ਔਰ ਉਹਨਾਂ ਨੂੰ ਮਤਲਬ ਦੱਸਦੇ ਨੇ ਕਿ ਕਿਹੜੀ ਖਬਰ ਚਲਾਉਣੀ, ਕਿਹੜੀ ਨਹੀਂ ਚਲਾਉਣੀ। ਇਸ ਤਰ੍ਹਾਂ ਦਾ ਕੰਟਰੋਲ ਤਾਂ ਮੈਂ ਸਮਝਦਾ ਕਿ ਐਮਰਜੈਂਸੀ 'ਚ ਵੀ ਨਹੀਂ ਹੋਇਆ ਸੀਗਾ, ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ 1975 'ਚ। ਤੇ ਉਦੋਂ ਸਾਰੀਆਂ ਅਖਬਾਰਾਂ, ਕਿਉਂਕਿ ਇਲੈਕਟ੍ਰੋਨਿਕ ਤਾਂ ਟੀਵੀ ਹੈ ਹੀ ਨਹੀਂ ਸੀਗਾ, ਉਦੋਂ ਅਖਬਾਰਾਂ ਨੂੰ ਸਰਕਾਰ ਕਹਿੰਦੀ ਸੀ ਕਿ ਜਿਹੜੀ ਵੀ ਤੁਸੀਂ ਖਬਰ ਛਾਪਣੀ ਸਾਡੀ ਅਪਰੂਵਲ ਨਾਲ ਛਾਪਣੀ। ਬਸ ਐਮਰਜੈਂਸੀ ਦੀ ਤਰਜ਼ ਤੇ ਉਤਰੇ ਹੋਏ ਨੇ ਆਮ ਆਦਮੀ ਪਾਰਟੀ। ਤਾਂ ਕਰਕੇ ਮੈਂ ਇਹਨਾਂ ਨੂੰ ਇੱਕ ਨਵਾਂ ਨਾਮ ਵੀ ਦਿੱਤਾ ਕਿ ਜੇ ਤੁਸੀਂ ਮੋਦੀ ਨੂੰ ਕਹਿੰਦੇ ਹੋ ਕਿ ਉਹ ਗੋਦੀ ਮੀਡੀਆ ਹੈ ਚਲਾਉਂਦਾ, ਤੇ ਤੁਸੀਂ ਫਿਰ ਕੇਜੀ ਮੀਡੀਆ ਪੈਦਾ ਕਰ ਰਹੇ ਪੰਜਾਬ 'ਚ ਕੇਜਰੀਵਾਲ ਦੇ ਨਾਮ ਤੇ, ਕਿਉਂਕਿ ਸਾਰਾ ਕੁਝ ਕੇਜਰੀਵਾਲ ਦੇ ਇੰਸਟਰਕਸ਼ਨਸ ਤੇ ਹੋ ਰਿਹਾ। ਕਿ ਮੈਂ ਇਹ ਮਹਿਸੂਸ ਕਰ ਰਿਹਾ ਕਿ ਉਹਨੇ ਮੋਦੀ ਨੂੰ ਕਾਪੀ ਕੀਤਾ ਵਾ। ਉਹ ਇਹ ਸਮਝਦਾ ਕਿ ਜੇ ਮੀਡੀਆ ਮੇਰੇ ਨਾਲ ਆ ਤੇ ਫਿਰ ਮੈਨੂੰ ਕੋਈ ਅੱਗੇ ਰੋਕਣ ਵਾਲਾ ਨਹੀਂ। ਔਰ ਤੁਸੀਂ ਦੇਖੋਗੇ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ 'ਚੋਂ ਬਹੁਤ ਵੱਡੇ ਪੱਧਰ ਤੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਗੈਰ ਪੰਜਾਬ ਜਿਹੜੀਆਂ ਬਾਹਰਲੀਆਂ ਸਟੇਟਾਂ ਨੇ, ਰਾਜਸਥਾਨ 'ਚ ਪੂਰੇ ਸਫੇ ਦੇ, ਮਹਾਰਾਸ਼ਟਰ 'ਚ, ਗੁਜਰਾਤ ਵਿੱਚ, ਹਿਮਾਚਲ ਦੇ ਵਿੱਚ, ਮੱਧ ਪ੍ਰਦੇਸ਼ 'ਚ, ਜਿੱਥੇ ਸਾਡੇ ਪੰਜਾਬ ਦਾ ਕੋਈ ਸਰੋਕਾਰ ਨਹੀਂ, ਕੋਈ ਇੰਟਰਸਟ ਨਹੀਂਗਾ। ਜੇ ਬੱਚੇ ਰੱਖਣੇ ਨੇ ਪੰਜਾਬ 'ਚ, ਤੁਸੀਂ ਪੰਜਾਬ ਦੀ ਅਖਬਾਰ 'ਚ ਇਸ਼ਤਿਹਾਰ ਦਿਓਗੇ ਨਾ, ਤੁਹਾਨੂੰ ਗੁਜਰਾਤ ਦੀ ਅਖਬਾਰ 'ਚ ਇਸ਼ਤਿਹਾਰ ਤਾਂ ਦੇਣਾ ਨਹੀਂ। ਜੇ ਕਰਪਸ਼ਨ ਤੁਸੀਂ ਕਹਿੰਦੇ ਪੰਜਾਬ 'ਚ ਰੋਕ ਰਹੇ ਆ, ਤੇ ਉਹਦਾ ਕੀ ਤੁਕ ਬਣਦੀ ਆ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੀਆਂ, ਰਾਜਸਥਾਨ ਦੀਆਂ ਅਖਬਾਰਾਂ 'ਚ ਦੇਣਾ। ਇਸ ਕਰਕੇ ਇੱਕ ਤਾਂ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ, ਦੂਸਰਾ ਉਸ ਪੈਸੇ ਨਾਲ ਨਜਾਇਜ਼ ਪ੍ਰਭਾਵਿਤ ਕਰ ਰਹੇ ਨੇ। ਇਹ ਜਿਹੜੇ ਚੈਨਲਸ ਨੇ ਪੰਜਾਬ ਦੇ ਵਿੱਚ, ਵੈਬ ਚੈਨਲਸ ਜ਼ਿਆਦਾ, ਇਹ ਸਾਰੇ ਜਿਹੜੇ ਨੇ, ਇਹਨਾਂ ਦੀ ਪੈਦਾਇਸ਼ ਜਿਹੜੀ ਹੋਈ ਆ, ਇਹ ਕਿਸਾਨ ਅੰਦੋਲਨ 'ਚੋਂ ਹੋਈ ਆ। ਕਿਸਾਨ ਅੰਦੋਲਨ ਵੇਲੇ ਬਿਲਕੁਲ ਇਸੇ ਤਰਜ਼ ਤੇ ਮੋਦੀ ਨੇ ਬਲੈਕਆਊਟ ਕਰਤਾ ਸੀ। ਹਾਲਾਂਕਿ ਦਿੱਲੀ ਬੈਠੀ ਸਾਰੀ ਐਜੀਟੇਸ਼ਨ, ਲੇਕਿਨ ਦਿੱਲੀ ਦੀ ਬਰੂਹਾਂ ਦੇ ਬੈਠਣ ਦੇ ਬਾਵਜੂਦ ਇੰਡੀਆ ਦੇ ਕਿਸੇ ਚੈਨਲ ਨੇ ਉਹ ਕਿਸਾਨਾਂ ਦੀ ਕੋਈ ਗੱਲ ਨਹੀਂ ਦਿਖਾਈ। ਤੇ ਫਿਰ ਪੰਜਾਬ ਦਾ ਆਰਗੈਨਿਕ ਮੀਡੀਆ ਇਕੱਠਾ ਹੋਇਆ, ਜਿਹਦੇ 'ਚ ਬਹੁਤ ਸਾਰੇ ਚੈਨਲ ਸਾਡੇ ਬੱਚਿਆਂ ਦੇ ਨੇ, ਭੈਣਾਂ ਭਰਾਵਾਂ ਦੇ ਨੇ। ਉਹਨਾਂ ਨੂੰ ਲੋਕਾਂ ਨੇ ਐਕਸੈਪਟ ਕੀਤਾ ਕਿ ਹਾਂ ਅਸੀਂ ਇਹਨਾਂ ਨੂੰ ਪ੍ਰਮੋਟ ਕਰਾਂਗੇ, ਸਿਰਫ ਇਸ ਕਰਕੇ ਬਿਕੋਜ਼ ਦੇ ਵਰ ਸ਼ੋਇੰਗ ਇੰਡੀਪੈਂਡੈਂਟ ਵੌਇਸ। ਅਗਰ ਉਹੀ ਚੈਨਲ ਹੁਣ ਕਿਸੇ ਕਾਰਨ ਕਰਕੇ ਦਬਦੇ ਨੇ, ਚਾਹੇ ਉਹ ਪੈਸੇ ਦੇ ਲਾਲਚ ਦਬਦੇ ਨੇ, ਤੇ ਚਾਹੇ ਉਹ ਉਹਨਾਂ ਤੋਂ ਡਰਦੇ ਦਬਦੇ ਨੇ, ਦੈਟ ਮੀਨਸ ਉਹ ਬਹੁਤ ਵੱਡੀ ਡਿਸਸਰਵਿਸ ਕਰ ਰਹੇ ਨੇ ਪੰਜਾਬ ਦੇ ਕੌਜ਼ ਨੂੰ, ਲੋਕਾਂ ਦੇ ਕੌਜ਼ ਨੂੰ। ਤੇ ਇਹ ਗੱਲ ਮੇਰੀ ਪ੍ਰੈਸ ਕਾਨਫਰੰਸ ਵਿੱਚ ਚੱਲਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਇੱਕ ਚੈਨਲ ਨੂੰ ਬਿਲਕੁਲ ਉੱਥੋਂ ਪਿੱਛੋਂ ਹੁਕਮ ਆਏ ਕਿ ਇਸ ਲਾਈਵ ਨੂੰ ਬੰਦ ਕਰ ਦਿਓ। ਲਾਈਵ ਚੱਲ ਰਿਹਾ ਸੀ, ਉਹਨਾਂ ਨੇ ਤੁਰੰਤ ਬੰਦ ਕਰ ਦਿੱਤਾ। ਬਹੁਤ ਸਾਰੇ ਚੈਨਲਸ ਨੇ ਜਿਹੜੀਆਂ ਵੀਡੀਓਜ਼ ਜਿਹੜੀਆਂ ਰਿਕਾਰਡ ਕੀਤੀਆਂ ਉਹ ਬਣਨ ਹੀ ਨਹੀਂ ਦਿੱਤੀਆਂ। ਬਹੁਤ ਸਾਰੇ ਚੈਨਲਸ ਨੇ ਵੀਡੀਓਜ਼ ਜਿਹੜੀਆਂ ਸੀਗੀਆਂ ਅਪਲੋਡ ਜੇ ਕੀਤੀਆਂ, ਉੱਥੋਂ ਡਿਲੀਟ ਕਰਾਤੀਆਂ। ਖਹਿਰਾ ਸਾਹਿਬ, ਤੁਸੀਂ ਇਹ ਜਿਹੜੀ ਗੱਲ ਕੀਤੀ ਆ ਵੀ ਜਿਵੇਂ ਦਾ ਮਤਲਬ ਇੱਕ ਅਨਡੈਮੋਕ੍ਰੈਟਿਕ ਬਿਹੇਵੀਅਰ ਜਿਹੜਾ ਆ, ਉਹ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਇਹ ਗਵਰਨਮੈਂਟ ਵੱਲੋਂ ਹੋ ਰਿਹਾ। ਜਿਵੇਂ ਸਰਕਾਰੀ ਕੋਠੀ ਦੇ ਵਿੱਚ ਬੰਦੇ ਰਹਿੰਦੇ ਨੇ, ਤੁਸੀਂ ਨਾਮ ਵੀ ਉਹਨਾਂ ਦੇ ਲਏ ਨੇ। ਪੰਜਾਬ ਦੇ ਵਿੱਚ ਇਹ ਵੀ ਲਗਾਤਾਰ ਤੁਸੀਂ ਵੀ ਇਹ ਗੱਲ ਕਹਿੰਦੇ ਰਹੇ ਹੋ, ਜਦੋਂ ਤੁਸੀਂ ਕਦੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ, ਫਿਰ ਤੁਸੀਂ ਬਾਹਰ ਆਏ, ਇਸੇ ਗੱਲ ਤੇ ਆਏ ਕਿ ਦਿੱਲੀ ਤੋਂ ਕੰਟਰੋਲ ਕੀਤੀ ਜਾ ਰਹੀ ਆ ਪਾਰਟੀ। ਤਾਂ ਹੁਣ ਸਰਕਾਰ ਬਾਰੇ ਵੀ ਤੁਸੀਂ ਇਹੀ ਗੱਲ ਮਤਲਬ ਬਾਰ-ਬਾਰ ਕਹਿੰਦੇ ਹੋ ਕਿ ਦਿੱਲੀ ਤੋਂ ਕੰਟਰੋਲ ਕੀਤੀ ਜਾ ਰਹੀ ਆ। ਸਾਬਤ ਹੋ ਰਿਹਾ ਨਾ, ਹਰ ਉਹਨਾਂ ਦਾ ਐਕਸ਼ਨ ਸਾਬਤ ਕਰ ਰਿਹਾ। ਮੇਰੇ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਣਾ। ਤੁਸੀਂ ਦੇਖੋ ਕਿ ਈਵਨ ਭਗਵੰਤ ਮਾਨ, ਉਹਨੂੰ ਵਨ ਵੇ ਪ੍ਰੈਸ ਨਾਲ ਇੰਟਰੈਕਸ਼ਨ ਦਿੱਤਾ, ਉਹਦਾ ਸਟੂਡੀਓ ਬਣਾਤਾ, ਜਿੱਦਾਂ ਮੋਦੀ ਦਾ ਸਟੂਡੀਓ ਬਣਿਆ ਨਾ ਉੱਥੇ ਦਿੱਲੀ, ਭਗਵੰਤ ਮਾਨ ਦਾ ਵੀ ਸਟੂਡੀਓ ਬਣਾਤਾ। ਬਸ ਇੱਧਰੋਂ ਵੀਡੀਓ ਪਾ ਦਿੰਦਾ ਤੇ ਵੀਡੀਓ ਚੱਕ ਲਓ ਤੁਸੀਂ ਜੇ ਚੱਕ ਸਕਦੇ ਹੋ, ਜਾਂ ਆਪਣੀ ਫਲੈਸ਼ ਕਰਾ ਦਿੰਦੇ ਨੇ, ਉਹ ਨਿਊਜ਼ ਬਣ ਜਾਂਦੀ ਆ। ਟੂ ਵੇ ਇੰਟਰੈਕਸ਼ਨ ਤਾਂ ਰਹਿਣ ਹੀ ਨਹੀਂ ਦਿੱਤਾ ਭਗਵੰਤ ਮਾਨ ਦਾ। ਕਿਤੇ ਫੀਲਡ 'ਚ ਜਾਵੇ ਉਦੋਂ ਭਾਵੇਂ ਉਹ ਕੈਮਰੇਜ਼ ਨਾਲ ਗੱਲ ਕਰਦਾ, ਚੰਡੀਗੜ੍ਹ ਪ੍ਰਦੇਸ਼। ਸੋ ਇਹ ਇੰਸਟਰਕਸ਼ਨਸ ਉੱਤੋਂ ਆਈਆਂ। ਔਰ ਮੈਨੂੰ ਤਾਂ ਇਹ ਵੀ ਜਾਣਕਾਰੀ ਹੈ ਕਿ ਜਿਹੜੀ ਵੀਡੀਓ ਵੀ ਬਣਾਉਣੀ ਹੈ ਭਗਵੰਤ ਮਾਨ ਨੇ, ਉਹਦੀ ਐਡੀਟਿੰਗ ਤੇ ਉਹਦੀ ਅਪਰੂਵਲ ਦਿੱਲੀੋਂ ਆਉਂਦੀ ਆ। ਉਹ ਰਿਲੀਜ਼ ਕਰਦੇ ਨੇ ਸਿੱਧਾ ਉੱਥੋਂ WhatsApp ਗਰੁੱਪਾਂ ਦੇ ਵਿੱਚ, ਤੇ ਫਿਰ ਉਹ ਵੀਡੀਓ ਚਲਾਈ ਜਾਂਦੀ ਆ। ਇਹ ਔਰ ਦੂਸਰਾ, ਇਸ ਤੋਂ ਇਲਾਵਾ ਆਪਾਂ ਹੋਰ 3-4 ਗੱਲਾਂ ਦੇ ਨਿਗਾਹ ਮਾਰ ਲਈਏ। ਪੰਜਾਬ ਪੁਲਿਸ ਦਾ ਦੁਰਉਪਯੋਗ ਹੋਇਆ, ਜਿਹੜੇ ਬੱਗੇ ਵਾਲੇ ਕੇਸ ਵਿੱਚ ਤੇ ਅਲਕਾ ਲਾਂਬਾ ਵਾਲੇ ਕੇਸ ਤੇ ਡਾਕਟਰ ਕੁਮਾਰ ਵਿਸ਼ਵਾਸ ਦੇ ਕੇਸ 'ਚ ਉਹ ਤੋਂ ਸਾਬਤ ਹੋ ਗਿਆ ਕਿ ਉਹ ਕੇਜਰੀਵਾਲ ਦੇ ਕਹਿਣ ਤੇ ਪੰਜਾਬ ਦੀ ਪੁਲਿਸ ਦੇ ਤਾਰਾਂ ਉੱਥੋਂ ਖਿੱਚੀਆਂ ਜਾ ਰਹੀਆਂ। ਅਦਰਵਾਈਜ਼ ਵਾਈ ਵੁੱਡ ਪੰਜਾਬ ਪੁਲਿਸ ਆਲ ਦ ਵੇ ਮੋਹਾਲੀ ਤੋਂ ਜਾ ਕੇ ਬੱਗੇ ਨੂੰ ਚੱਕਣ ਜਾਵੇਗੀ? ਕੇਜਰੀਵਾਲ ਦਿੱਲੀ ਦਾ ਰਹਿਣ ਵਾਲਾ, ਉਹ ਤਿੰਨੇ ਵਿਅਕਤੀ ਜਿਹੜੇ ਇਲਜ਼ਾਮ ਲਾਉਂਦੇ ਉਹਦੇ ਤੋਂ ਸੋਸ਼ਲ ਮੀਡੀਆ ਤੇ, ਬੱਗਾ, ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ, ਉਹ ਦਿੱਲੀ ਦੇ ਰਹਿਣ ਵਾਲੇ ਆ। ਤਾਂ ਪੰਜਾਬ ਪੁਲਿਸ ਦਾ ਕੀ ਰੋਲ ਆ? ਇਹਦਾ ਮਤਲਬ ਕਿ ਦਿੱਲੀੋਂ ਹਦਾਇਤਾਂ ਆ ਰਹੀਆਂ ਨੇ। ਫਿਰ ਤੁਸੀਂ ਆ ਜਾਓ, ਸ਼ੁਰੂ ਦੇ ਵਿੱਚ ਉਹ ਅਫਸਰ ਬੁਲਾਏ ਗਏ ਪਾਵਰ ਸੈਕਟਰ ਦੇ, ਚੀਫ ਸੈਕਟਰੀ ਨੂੰ ਬੁਲਾ ਲਿਆ, ਪਾਵਰ ਸੈਕਟਰੀ ਨੂੰ ਬੁਲਾ ਲਿਆ। ਨਾ ਪੰਜਾਬ ਦਾ CM ਸੀ ਤੇ ਨਾ ਪਾਵਰ ਮਿਨਿਸਟਰ ਸੀਗਾ। ਬਹੁਤ ਸ਼ੋਰ ਮਚਿਆ। ਫਿਰ ਉਹਨਾਂ ਨੇ ਕਿਹਾ ਹੁਣ ਇਹਨੂੰ ਢੱਕਣ ਵਾਸਤੇ ਕੀ ਕਰਾਂਗੇ? ਫਿਰ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਬਣਾ ਲਿਆ। ਪਿਛਲੇ ਹੁਣ ਮਹੀਨੇ 1.5 ਮਹੀਨੇ ਦਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਵੀ ਕਿਹੜੀ ਨੌਲੇਜ ਐਕਸਚੇਂਜ ਕੀਤੀ ਆ। ਇਹ ਵੀ ਪਤਾ ਲੱਗ ਗਿਆ ਕਿ ਦਿੱਲੀੋਂ ਸਾਰਾ ਕੁਝ ਚੱਲ ਰਿਹਾ। ਰਾਜ ਸਭਾ ਦੇ ਮੈਂਬਰਸ 5 ਬਣਨੇ ਸੀਗੇ,
ਉਹਨਾਂ ਚੋਂ 4 ਗੈਰ ਮਤਲਬ ਜਿਹੜੇ ਸੀਗੇ 2 ਤਾਂ ਗੈਰ ਪੰਜਾਬੀ ਸਿੱਧੇ ਹੀ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ, ਸੰਦੀਪ ਪਾਠਕ ਤੇ ਰਾਘਵ ਚੱਡਾ। ਉਹ ਕਦੀ ਯਾਦ ਰੱਖਣਾ ਮੇਰੀ ਗੱਲ, ਮੈਂ ਕੈਮਰੇ ਤੇ ਕਹਿਣਾ, ਉਹ ਨਾ ਕਦੀ ਪਹਿਲਾਂ ਬੋਲੇ ਪੰਜਾਬ ਦੇ ਹਿੱਤ ਵਿੱਚ ਤੇ ਨਾ ਪੰਜਾਬ ਦੀ ਗੱਲ ਰਾਜ ਸਭਾ 'ਚ ਕਦੀ ਰੱਖਣਗੇ। 2 ਬਣਾਤੇ ਵਪਾਰੀ, ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਵਾਲਾ ਤੇ ਕੋਈ ਸਨੀ ਅਰੋੜਾ ਪ੍ਰੋਪਰਟੀ ਡੀਲਰ ਹੈ, ਜਿਹੜਾ ਕਹਿੰਦੇ ਲੁਧਿਆਣੇ ਦਾ ਵਾ, ਰਹਿੰਦਾ ਦਿੱਲੀ ਆ ਪੱਕੇ ਕਈ ਦਹਾਕਿਆਂ ਤੋਂ। ਉਹਨਾਂ ਦਾ ਕੀ ਦੇਣਾ ਪੰਜਾਬ ਨੂੰ, ਉਹਨਾਂ ਦਾ ਕੀ ਦੇਣਾ ਆਮ ਆਦਮੀ ਪਾਰਟੀ ਨੂੰ? ਇਹਦਾ ਮਤਲਬ ਕਿ ਫੈਸਲਾ ਦਿੱਲੀੋਂ ਆਇਆ ਵਾ, ਪੈਸੇ ਦਾ ਵੀ ਇਲਜ਼ਾਮ ਲੱਗ ਰਿਹਾ ਵਾ, ਉਹਦੇ ਤੇ ਵੀ ਚੁੱਪ ਬੈਠੇ ਨੇ। ਇਸ ਤਰ੍ਹਾਂ ਦੇ ਜਿਹੜੇ ਫੈਸਲੇ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਹ ਪਤਾ ਲੱਗਦਾ ਵਾ ਕਿ ਇਹ ਸਾਰੀ ਇੰਸਟਰਕਸ਼ਨਸ ਦਿੱਲੀ ਤੋਂ ਆ ਰਹੀਆਂ। ਫਿਰ ਹੈਲੀਕਾਪਟਰ ਦਾ ਮਿਸਯੂਜ਼, ਕਦੀ ਗੁਜਰਾਤ ਲੈ ਜਾਣਾ, ਕਦੀ ਹਿਮਾਚਲ ਲੈ ਕੇ ਚੱਲ ਜਾਣਾ ਆਪਣੇ ਪਾਰਟੀ ਪੋਲੀਟਿਕਸ ਲਈ। ਇਹ ਪੰਜਾਬ ਦਾ ਹੈਲੀਕਾਪਟਰ ਇਸ ਕਰਕੇ ਨਹੀਂ ਰੱਖਿਆ, ਪਰ ਸਾਡੀ ਸਿਕਿਉਰਿਟੀ, ਕੇਜਰੀਵਾਲ ਨੇ ਖਰੇ 90 ਪੰਜਾਬ ਦੇ ਕਮਾਂਡੋਜ਼ ਮੰਗਾ ਲਏ ਨੇ। ਸੋ ਇਹ ਸਾਰਾ ਕੁਝ ਦਰਸਾਉਂਦਾ ਦੈਟ ਦੇ ਆਰ ਇੰਟਰਫੇਅਰਿੰਗ ਇਨ ਡੇ ਟੂ ਡੇ ਵਰਕਿੰਗ ਆਫ ਪੰਜਾਬ ਗਵਰਨਮੈਂਟ। ਖਹਿਰਾ ਸਾਹਿਬ, ਇਹ ਸਾਰੇ ਮੁੱਦੇ 'ਚੋਂ ਫਿਰ ਜਿਹੜੀ ਸੈਂਟਰ ਦੀਆਂ ਪਾਵਰਸ ਜਿਹੜੀਆਂ ਨੇ, ਮਤਲਬ ਇੰਡੀਆ 1947 ਦੇ ਵਿੱਚ ਇੱਕ ਫੈਡਰਲ ਸਪਿਰਿਟ ਦੇ ਨਾਲ ਹੋਂਦ 'ਚ ਆਇਆ। ਹੁਣ ਉਸ ਤੋਂ ਬਾਅਦ ਭਾਵੇਂ ਅੱਜ ਤੁਸੀਂ ਕਾਂਗਰਸ ਪਾਰਟੀ ਦਾ ਹਿੱਸਾ ਹੋ, ਪਰ ਕਾਂਗਰਸ 'ਤੇ ਵੀ ਇਲਜ਼ਾਮ ਲੱਗਦੇ ਰਹੇ ਕਿ ਲਗਾਤਾਰ ਸੈਂਟਰਲਾਈਜੇਸ਼ਨ ਨੂੰ ਮਜ਼ਬੂਤ ਕੀਤਾ। ਹੁਣ ਨਰਿੰਦਰ ਮੋਦੀ ਦੀ ਗਵਰਨਮੈਂਟ ਕਰ ਰਹੀ ਹੈ, ਆਪ ਦਾ ਬਿਹੇਵੀਅਰ ਵੀ ਇਸੇ ਕਰਕੇ ਕੁਐਸਚਨੇਬਲ ਆ ਕਿ ਉਹ ਸੈਂਟਰਲਾਈਜੇਸ਼ਨ ਚਾਹੇ ਪਾਰਟੀ ਦੇ ਅੰਦਰ ਹੋਵੇ, ਚਾਹੇ ਉਹਨਾਂ ਦੀਆਂ ਪੋਲਿਸੀਜ਼ ਜਿਵੇਂ ਉਹ ਗਵਰਨਮੈਂਟ ਰਨ ਕਰ ਰਹੀ ਹੈ ਦਿੱਲੀ ਤੋਂ। ਤਾਂ ਇਸ ਨੂੰ ਟੱਕਰ ਪੰਜਾਬ ਕਿਵੇਂ ਦਊ? ਪੰਜਾਬ ਦੀ ਰੀਜਨਲ ਪੋਲਿਟਿਕਸ ਖਤਮ ਹੋ ਰਹੀ ਆ। ਤੁਸੀਂ ਕੋਸ਼ਿਸ਼ ਕਰਕੇ ਦੇਖੀ, ਤੁਸੀਂ ਆਪਣਾ ਇੱਕ ਫਰੰਟ ਬਣਾਇਆ, ਤਾਂ ਤੁਹਾਨੂੰ ਕੀ ਸੰਭਾਵਨਾਵਾਂ ਲੱਗ ਰਹੀਆਂ ਕਿ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਕਾਂਗਰਸ 'ਚ ਰਹਿ ਕੇ ਤੁਸੀਂ ਇਸ ਤਰ੍ਹਾਂ ਇਹ ਜਿਹੜੀ ਪੰਜਾਬ ਦੇ ਹਿੱਤਾਂ ਦੇ ਉੱਤੇ ਜਿਵੇਂ ਅਟੈਕ ਹੋ ਰਿਹਾ ਜੇ ਸੈਂਟਰ ਦੀਆਂ ਇਸ ਤਰ੍ਹਾਂ ਦੀਆਂ ਸਟਰੋਂਗ ਸੈਂਟਰਲਾਈਜੇਸ਼ਨ ਦੀਆਂ ਪੋਲਿਸੀਜ਼ ਦੇ ਨਾਲ, ਤਾਂ ਤੁਸੀਂ ਉਹਨੂੰ ਚੈਲੰਜ ਕਰ ਸਕੋਗੇ? ਦੇਖੋ, ਆਫ ਕੋਰਸ ਮੈਂ ਆਪਣਾ ਪੂਰੀ ਵਾਹ ਲਾ ਰਿਹਾ, ਭਾਵਾਂ ਕਿ ਮੈਂ ਇੱਕ ਨੈਸ਼ਨਲ ਪਾਰਟੀ 'ਚ ਹਾਂ, ਬਟ ਮੈਨੂੰ ਕਦੀ ਕਿਸੇ ਨੇ ਰੋਕਿਆ ਨਹੀਂਗਾ ਕਿ ਤੁਸੀਂ ਗੱਲ ਇਹ ਕਿਉਂ ਉਠਾ ਰਹੇ ਹੋ। ਔਰ ਮੈਂ ਸਮਝਦਾ ਕਿ ਭਾਵਾਂ ਅਸੀਂ ਕਾਂਗਰਸ ਦਾ ਮੈਂ ਨੁਮਾਇੰਦਾ ਹਾਂ, ਬਟ ਮੇਰੇ ਲਈ ਪ੍ਰਾਇਰਟੀ ਨੰਬਰ 1 ਪੰਜਾਬ ਹੈ। ਠੀਕ ਹੈ, ਅਸੀਂ ਦੇਸ਼ ਦਾ ਸਤਿਕਾਰ ਕਰਦੇ ਹਾਂ, ਪਰ ਪੰਜਾਬ ਸਾਡੀ ਇਹੋ ਜਿਹੀ ਸਟੇਟ ਆ ਜਿਹੜੀ ਕਿ ਸਾਰੇ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵਿਲੱਖਣ ਹੈ। ਇਟਸ ਅ ਮਾਈਨੋਰਿਟੀ ਸਟੇਟ। ਸਿੱਖਾਂ ਦੀ ਆਬਾਦੀ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਆ। ਜੇ ਸਿੱਖਾਂ ਦੀ ਹੋਂਦ ਨੂੰ ਖਤਰਾ ਵਾ, ਜੇ ਪੰਜਾਬ ਦੀ ਹੋਂਦ ਨੂੰ ਖਤਰਾ, ਜੇ ਸਾਡੇ ਪਾਣੀ ਲੈ ਜਾਣਗੇ, ਸਾਡਾ BBMB ਦਾ ਕੰਟਰੋਲ ਲੈ ਜਾਣਗੇ, ਸਾਡੇ ਤੇ BSF ਦਾ ਦਾਇਰਾ ਵਧਾ ਦੇਣਗੇ, ਸਾਡੇ ਚੰਡੀਗੜ੍ਹ ਕੈਪੀਟਲ ਦੀਆਂ ਜਿਹੜੀਆਂ EMPLOYEES ਆ ਉਹਨਾਂ ਨੂੰ ਇੱਕ ਤਰਫਾ ਫੈਸਲਾ ਕਰਕੇ BJP ਆਪਣੇ ਕੋਲ ਲੈ ਜਾਏਗੀ, ਤਾਂ ਇਹਨੂੰ ਤਾਂ ਅਪੋਜ਼ ਕਰਨਾ ਪਵੇਗਾ ਹੀ ਜ਼ਿੰਦਗੀ ਦੇ ਵਿੱਚ। ਹਾਂ, ਰੀਜਨਲਿਜ਼ਮ ਇਸ ਲਈ ਕਮਜ਼ੋਰ ਹੋਇਆ ਕਿਉਂਕਿ ਜਿਹੜਾ ਬਾਦਲ ਦੇ ਪਰਿਵਾਰ ਨੇ ਰੋਲ ਅਦਾ ਕੀਤਾ ਪਿਛਲੇ ਕੁਝ ਦਹਾਕਿਆਂ 'ਚ, ਉਹ ਕੰਪਲੀਟਲੀ ਮੋਰ ਟੂਵਰਡ ਸੈਂਟਰਲਾਈਜੇਸ਼ਨ ਆਫ ਪਾਵਰ ਸੀ। ਹਾਲਾਂਕਿ ਅਕਾਲੀ ਦਲ, ਜਿਹੜੀ ਕਿ ਮੈਂ ਉਹਦੀ ਤਾਰੀਫ ਕਰਨਾ ਚਾਹੁੰਦਾ ਕਿ ਅਕਾਲੀ ਦਲ ਬਹੁਤ ਅੱਛੀ ਪਾਰਟੀ ਸੀਗੀ, ਬਹੁਤ ਇਤਿਹਾਸ ਹੈ, ਬਹੁਤ ਉਹਦੇ 'ਚ ਕੁਰਬਾਨੀਆਂ ਵਾ। ਅਕਾਲੀ ਦਲ ਦਾ ਮੁੱਢਲਾ ਏਜੰਡਾ ਤਾਂ ਇਹੀ ਸੀ ਨਾ ਕਿ ਅਸੀਂ ਵੱਧ ਅਧਿਕਾਰਾਂ ਲਈ ਖੜੇ ਹਾਂ, ਅਸੀਂ ਜਿਹੜਾ ਹੈ ਫੈਡਰਲ ਢਾਂਚੇ ਨੂੰ ਸਟਰੋਂਗ ਦੇਖਣਾ ਚਾਹੁੰਦੇ ਹਾਂ। ਪਰ ਤੁਸੀਂ ਪਿਛਲੇ 20-25-30 ਸਾਲ ਦੀ ਬਾਦਲ ਵੱਡੇ ਦੀ ਪੋਲੀਟਿਕਸ ਦੇਖੋ, ਇਟ ਇਜ਼ ਕੰਪਲੀਟਲੀ ਰਿਵਰਸ। ਜਦੋਂ ਜੰਮੂ ਕਸ਼ਮੀਰ ਤੋੜਿਆ ਗਿਆ, ਆਰਟੀਕਲ 370 ਐਬਰੋਗੇਟ ਕੀਤਾ, ਜੰਮੂ ਕਸ਼ਮੀਰ ਦੇ 3 ਟੋਟੇ ਕੀਤੇ ਗਏ, ਅਕਾਲੀ ਦਲ ਨੇ ਉਹਨਾਂ ਨੂੰ ਵੋਟ ਪਾਈ BJP ਵਾਲਿਆਂ ਨੂੰ। ਜੇ ਉਹਨਾਂ ਦੀ ਜਗ੍ਹਾ ਤੇ ਫਰਜ਼ ਕਰੋ ਕੋਈ ਵੀ ਸੁਲਝਿਆ ਹੋਇਆ ਵਿਅਕਤੀ ਹੁੰਦਾ, ਉਹ ਉਦਣ ਹੀ BJP ਨਾਲ ਨਾਤਾ ਤੋੜਦਾ ਤੇ ਜਾ ਕੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਖੜਦਾ। ਇੱਕ ਤਾਂ ਉਹ ਸਟੇਟ ਤੋੜੀ, ਇੱਕ ਉਹ ਘੱਟ ਗਿਣਤੀਆਂ ਦੀ ਸਟੇਟ ਸੀਗੀ। ਇਸ ਤਰ੍ਹਾਂ ਨਾਲ ਕਈ ਮੌਕੇ ਆਏ ਜਿਹੜੇ ਕਿ ਬਾਦਲ ਨੇ ਜਾਣ ਬੁੱਝ ਕੇ ਉਸ ਰੀਜਨਲ ਫੋਰਸ ਨੂੰ ਤਬਾਹ ਕੀਤਾ। ਅੱਜ ਉਹ ਬਿਲਕੁਲ ਕੀ ਕਹਿੰਦੇ ਹੁੰਦੇ ਆ ਕਿ ਹਾਸ਼ੀਏ ਤੇ ਖੜੇ ਨੇ ਔਰ ਕਦੀ ਰਿਕਵਰ ਵੀ ਨਹੀਂ ਕਰਨਗੇ। ਸੋ ਮੇਰਾ ਇਹ ਮੰਨਣਾ ਵਾ ਕਿ ਇੱਕ ਰੀਜਨਲ ਪਾਰਟੀ ਪੰਜਾਬ ਦੇ ਹਿੱਤ ਵਿੱਚ ਆ। ਨੈਸ਼ਨਲ ਪਾਰਟੀਜ਼ ਰਹਿਣ ਭਾਵੇਂ 2 ਰਹਿਣ, ਲੇਕਿਨ ਇੱਕ ਰੀਜਨਲ ਫੋਰਸ ਪੰਜਾਬ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ। ਇਹ ਆਰਗੈਨਿਕਲੀ ਦੁਬਾਰਾ ਰੀਇਮਰਜ ਹੋਵੇਗੀ, ਲੇਕਿਨ ਮਾਈਨਸ ਬਾਦਲ ਟੱਬਰ ਤੋਂ ਹੋਵੇਗੀ। ਸਾਹਿਬ, ਆ ਜਿਹੜੇ ਤੁਸੀਂ ਇੱਕ ਪੱਖ ਚੁੱਕਿਆ ਹੈ ਬੜਾ ਵੱਡਾ ਪੰਜਾਬ ਦੀ ਫਿਊਚਰ ਦੀ ਪੋਲੀਟਿਕਸ ਲਈ ਆ ਕਿ ਰੀਜਨਲ ਪਾਰਟੀ ਦੀ ਪੰਜਾਬ ਨੂੰ ਲੋੜ ਆ, ਆਲਰੇਡੀ ਤੁਸੀਂ ਐਫਰਟ ਵੀ ਕਰ ਚੁੱਕੇ ਹੋ, ਤੁਹਾਡਾ ਬੈਕਗਰਾਊਂਡ ਵੀ, ਤੁਸੀਂ ਅਕਾਲੀ ਦਲ ਦੀ ਜਿਹੜੀ ਵਰਕਿੰਗ ਸਪਿਰਿਟ ਆ ਜਾਂ ਪੰਜਾਬ ਦੇ ਰੀਜਨਲ ਸਟੈਂਡਸ 'ਤੇ ਜਿਹੜਾ ਉਹਦਾ ਪੋਲਿਸੀ ਰਹੀ ਆ ਉਹਦੀ ਵੀ ਤੁਸੀਂ ਸਿਫਤ ਕੀਤੀ, ਤੁਹਾਡੇ ਫੈਮਿਲੀ ਬੈਕਗਰਾਊਂਡ ਵੀ ਅਕਾਲੀ ਦਲ ਦੇ ਨਾਲ ਜੁੜਦਾ ਆ, ਤਾਂ ਮਤਲਬ ਮਾਈਨਸ ਬਾਦਲ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਖਹਿਰਾ ਸਾਹਿਬ ਨਾਲ ਜੁੜ ਕੇ ਕੀ ਦੇਖੀ ਜਾ ਸਕਦੀ? ਕਿਉਂਕਿ ਮੈਂ ਸਵਾਲ ਤਾਂ ਕਰ ਰਿਹਾ, ਅਸੀਂ ਲੋਕਾਂ 'ਚ ਫਿਰਦੇ ਹਾਂ, ਲੋਕਾਂ 'ਚ ਆਮ ਗੱਲ ਹੁੰਦੀ ਆ ਕਿ ਯਾਰ ਖਹਿਰਾ ਬੰਦਾ ਤਾਂ ਚੰਗਾ, ਪਾਰਟੀ ਗਲਤ ਫੇਰ ਫੜ ਲਈ ਆ, ਤਾਂ ਕੀ ਸੰਭਾਵਨਾ ਇਸ ਤਰ੍ਹਾਂ ਦੀ ਲੱਗ ਰਹੀ ਆ ਕਿ ਖਹਿਰਾ ਸਾਹਿਬ ਜਿਹੜੀ ਉਹ ਆਰਗੈਨਿਕ ਕੋਈ ਪ੍ਰੋਡਕਸ਼ਨ ਆ ਦੁਬਾਰਾ ਪੰਜਾਬ 'ਚੋਂ, ਉਹਦੇ ਲਈ ਉਹਦੇ 'ਚ ਖਹਿਰਾ ਸਾਹਿਬ ਫੇਸ ਹੋਣਗੇ? ਦੇਖੋ, ਇਸ ਤਰ੍ਹਾਂ ਨਹੀਂ, ਹਲੇ ਇਟਸ ਟੂ ਪ੍ਰੀਮੈਚੁਰ ਟੂ ਸੇ ਕੋਈ ਹਾਲਾਤ। ਮੈਂ ਪਹਿਲਾਂ ਹੀ ਉਹਨੂੰ ਹਾਈਪੋਥੈਟਿਕਲੀ ਕੁਝ ਨਹੀਂ ਕਹਿ ਸਕਦਾ। ਮੈਂ ਤਾਂ ਇਹ ਕਹਿ ਰਿਹਾ ਕਿ ਇੱਕ ਰੀਜਨਲ ਫੋਰਸ ਪੰਜਾਬ ਦੀ ਹੋਣੀ ਚਾਹੀਦੀ ਆ। ਭਾਵੇਂ ਕਾਂਗਰਸ 'ਚ ਹੀ ਰਵਾਂ, ਲੇਕਿਨ ਉਹਦੇ ਚੈੱਕ ਐਂਡ ਬੈਲੈਂਸ ਵਾਸਤੇ, ਨੈਸ਼ਨਲ ਪਾਰਟੀ ਨੂੰ ਟੈਂਟਰ ਹੁਕਸ ਤੇ ਰੱਖਣ ਵਾਸਤੇ ਇੱਕ ਮਜ਼ਬੂਤ ਆਵਾਜ਼ ਆਪਣੀ ਸਟੇਟ ਦੇ ਲੋਕਾਂ ਦੀ ਇੱਥੋਂ ਦੀ ਚਾਹੀਦੀ ਹੈ, ਜਿਹੜੇ ਫੈਸਲੇ ਇੱਥੇ ਲੈ ਸਕਣ। ਔਰ ਇਹ ਬਾਦਲਾਂ ਦੀ ਨਲਾਇਕੀ ਕਰਕੇ ਆਮ ਆਦਮੀ ਪਾਰਟੀ ਨੂੰ ਪੋਲੀਟੀਕਲ ਸਪੇਸ ਮਿਲੀ ਪੰਜਾਬ ਦੇ ਵਿੱਚ।
ਪਹਿਲਾਂ 2017 ਚ ਉਹਨਾਂ ਨੇ ਪਹਿਲਾਂ ਉਹਨਾਂ ਦੀ ਸਾਰੀ ਸਪੇਸ ਖਾਧੀ। ਦੇ ਲਰਨਡ ਨੋ ਲੈਸਨ ਐਟ ਆਲ। ਇਸ ਕਰਕੇ ਜਿਹੜੇ ਇਹ ਰੀਜਨਲਿਜ਼ਮ ਦੀ ਗੱਲ ਮੈਂ ਜੇ ਕਹਿ ਰਿਹਾ ਵਾਂ, ਮੈਨੂੰ ਤੁਸੀਂ ਮਾਈਨਸ ਕਰਕੇ ਵੀ ਦੇਖੋ, ਅਗਰ ਕੋਈ ਬਣੇਗੀ ਤਾਂ ਉਹ ਪੰਜਾਬ ਦੇ ਹਿੱਤ ਵਿੱਚ ਹੋਵੇਗੀ। ਉਹ ਕਿਦੋਂ ਬਣਦੀ, ਕੌਣ ਬਣਾਉਂਦਾ, ਇਟਸ ਨਟ। ਤੁਸੀਂ ਕਿਹਾ ਕਿ ਕਾਂਗਰਸ ਵਿੱਚ ਆ, ਦੇਖੋ ਇੱਕ ਗੱਲ ਮੰਨਣ ਦੀ ਗੱਲ ਹੈ ਕਿ ਮੈਂ ਪਹਿਲਾਂ ਆਲਮੋਸਟ 20 ਸਾਲ 22 ਸਾਲ ਕਾਂਗਰਸ ਵਿੱਚ ਪਹਿਲਾਂ ਰਿਹਾ ਹਾਂ, ਔਰ ਉਹਨਾਂ ਨੇ ਮੈਨੂੰ ਮਾਣ ਸਤਿਕਾਰ ਦਿੱਤਾ। ਮੇਰੀ ਆਈਡੈਂਟੀਟੀ ਅਗਰ ਬਣੀ, ਮੈਨੂੰ ਟਿਕਟ ਦਿੱਤੀ, ਮੈਨੂੰ MLA ਬਣਾਇਆ, ਤਾਂ ਮੈਂ ਉੱਥੇ ਪਹੁੰਚਿਆ। ਔਰ ਉਸ ਤੋਂ ਬਾਅਦ ਮੈਂ ਹੁਣ ਜਦੋਂ ਪੋਲੀਟੀਕਲ ਕ੍ਰਾਈਸਿਸ ਸੀ ਮੇਰੇ ਤੇ, ਠੀਕ ਹੈ ਨਾ, ਆਮ ਆਦਮੀ ਪਾਰਟੀ ਨੇ ਤਾਂ ਮੈਨੂੰ ਇਸਤੇਮਾਲ ਕਰਕੇ, ਉਹ ਕੀ ਕਹਿੰਦੇ ਹੁੰਦੇ, ਯੂਜ਼, ਥਰੋ ਐਂਡ ਡਿਸਟਰੋਏ, ਇਹਨਾਂ ਦੀ ਨੀਤੀ ਇਹ ਹੈ। ਤੁਸੀਂ ਸਾਰੇ ਲੀਡਰਸ ਕੱਢ ਕੇ ਦੇਖ ਰਹੇ, ਛੋਟੇਪੁਰ ਦਾ ਸਟਿੰਗ ਅੱਜ ਤੱਕ ਨਹੀਂ ਦਿਖਾਇਆ, ਪਤਾ ਨਹੀਂ ਆ ਸਿੰਗਲੇ ਵਾਲਾ ਸਟਿੰਗ ਇਹਨਾਂ ਨੇ ਦਿਖਾਉਣਾ ਕਿ ਨਹੀਂ ਦਿਖਾਉਣਾ। ਇਸ ਕਰਕੇ ਬੜੀ ਡੇਂਜਰਸ ਪਾਰਟੀ ਆ। ਔਰ ਮੇਰੇ ਤੇ ਜਿਹੜਾ ED ਦਾ ਕੇਸ ਬਣਿਆ, ਉਹਦੇ ਵਿੱਚ ਇਹਨਾਂ ਦਾ ਹੱਥ ਤਾਂ ਹੈਗਾ, ਲੇਕਿਨ ਜਿਹੜਾ ਮੇਰਾ ਰੋਲ ਸੀ ਬਤੌਰ ਲੀਡਰ ਆਫ ਆਪੋਜੀਸ਼ਨ, ਇਹ ਸਾਰਾ ਉਹਦੇ ਕਰਕੇ ਬਣਿਆ ਵਾ। ਉਦੋਂ ਤਾਂ ਮੈਨੂੰ ਇਹਨਾਂ ਨੇ ਸਾਰਾ ਕੇਸਾਂ 'ਚ ਉਲਝਾ। ਮੈਂ ਤਾਂ ਕੱਲਾ ਸੁਪਰੀਮ ਕੋਰਟ ਤੱਕ ਲੜਿਆ। ਕੇਜਰੀਵਾਲ ਦਾ ਬਿਕਰਮ ਮਜੀਠੀਆ ਦਾ ਡੈਫਾਮੇਸ਼ਨ ਨਹੀਂ ਕੇਸ ਚੱਲ ਸਕਿਆ, ਮਾਫੀ ਮੰਗ ਕੇ ਉੱਥੋਂ ਭੱਜ ਗਿਆ। ਤਾਂ ਕਰਕੇ ਮੈਂ ਕਹਿੰਦਾ ਵਾਂ ਕਿ ਇਹ ਜਿਹੜੀ ਇਹ BJP ਨਾਲੋਂ ਵੀ ਜ਼ਿਆਦਾ ਸੈਂਟਰਿਸਟ ਤੇ ਜ਼ਿਆਦਾ ਕੰਟਰੋਲ ਕਰਨ ਵਾਲੀ ਪਾਰਟੀ ਆ। ਔਰ ਮੈਂ ਪਹਿਲਾਂ ਵੀ ਕਿਹਾ, ਤੇ ਮੈਂ ਕਿਤੇ ਨਾ ਕਿਤੇ ਹੌਲੀ ਹੌਲੀ ਲੋਕਾਂ ਸਾਹਮਣੇ ਗੱਲ ਆ ਜਾਣੀ ਆ, ਇਹਨਾਂ ਦੀ ਡੈਫੀਨੇਟਲੀ BJP ਦੇ ਨਾਲ ਕੋਈ ਨਾ ਕੋਈ ਅੰਡਰਸਟੈਂਡਿੰਗ ਆ। ਸਾਰੇ ਦੇਸ਼ ਵਿੱਚ ਇੱਕੋ ਹੀ ਜਿਮਨੀ ਚੋਣ ਐਲਾਨੀ ਗਈ ਆ ਸੰਗਰੂਰ ਦੀ। ਇਹਨਾਂ ਨੂੰ ਪਤਾ ਸੀਗਾ ਕਿ ਨੈਕਸਟ ਕਪਲ ਆਫ ਡੇਜ਼ 'ਚ ਅਨਾਊਂਸਮੈਂਟ ਹੋਣ ਵਾਲੀ ਆ, ਬਿਕੋਜ਼ ਗਵਰਨਮੈਂਟਾਂ ਨੂੰ ਪਤਾ ਹੁੰਦਾ ਇਲੈਕਸ਼ਨ ਕਮਿਸ਼ਨ ਨਾਲ ਇਨ ਟੱਚ ਜਾਂ BJP ਨਾਲ ਇਨ ਟੱਚ। ਇਹਨਾਂ ਨੇ ਉਹ ਜਿਹੜਾ ਸਿੰਗਲਾ ਝਟਕਾਇਆ ਨਾ, ਨਾਓ ਹਾਈਂਡਸਾਈਟ ਵਿੱਚ ਪਿੱਛੇ ਜਾ ਕੇ ਦੇਖਦੇ ਆ, ਇਟ ਇਜ਼ ਐਵਰੀ ਪੋਸੀਬਿਲਿਟੀ ਕਿ ਸਿੰਗਲੇ ਦਾ ਜਿਹੜਾ ਸਟਿੰਗ ਤੇ ਉਹਦਾ ਜਿਸ ਢੰਗ ਦੇ ਨਾਲ ਉਹਨੂੰ ਬਾਹਰ ਕੀਤਾ ਗਿਆ, ਇਹ ਸਾਰਾ ਜਿਹੜਾ ਹੈਗਾ ਕੀਪਿੰਗ ਸੰਗਰੂਰ ਇਲੈਕਸ਼ਨ ਇਨ ਵਿਊ ਹੈਗਾ। ਖਹਿਰਾ ਸਾਹਿਬ, ਪੰਜਾਬ ਦੇ ਲਈ ਅਗਲੇ ਨੇੜਲੇ ਦਿਨਾਂ 'ਚ ਕਈ ਮਤਲਬ ਇਹ ਲੱਗ ਰਿਹਾ ਕਿ ਸਟਰਗਲ ਦੇ ਦਿਨ ਆ ਰਹੇ ਨੇ। ਜਿਵੇਂ ਖਾਸ ਕਰਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਇੱਕ ਵੱਡਾ ਇੰਸਟੀਚਿਊਟ ਆ ਪੰਜਾਬ ਦਾ, ਉਹਦੇ 'ਤੇ ਹਾਈ ਕੋਰਟ ਦੀ ਰਿਕਮੈਂਡੇਸ਼ਨ ਜਿਵੇਂ ਸੈਂਟਰ ਨੂੰ ਗਈ ਆ ਕਿ ਤੁਸੀਂ ਇਸ ਨੂੰ ਸੈਂਟਰਲਾਈਜੇਸ਼ਨ ਕਰ ਲਿਆ ਜਾਵੇ, ਪਰ ਉਹਦੇ 'ਤੇ ਲਗਾਤਾਰ ਇਹ BJP ਦਾ ਸਟੈਂਡ ਵੀ ਆ ਉਹਨੂੰ ਸੈਂਟਰਲਾਈਜ਼ ਕਰਨ ਦਾ। ਤਾਂ ਜਿਹੜੇ ਇਹ ਅੱਗੇ ਲਗਾਤਾਰ ਇਹੋ ਜਿਹੇ ਇਸ਼ੂਜ਼ ਆ ਰਹੇ ਆ, ਉਹਦੇ 'ਚ ਇਹ ਲੱਗ ਰਿਹਾ, ਮਹਿਸੂਸ ਹੋ ਰਿਹਾ ਕਿ ਖਹਿਰਾ ਬੋਲ ਰਿਹਾ, ਕਿ ਖਹਿਰਾ ਬੋਲਦਾ, ਪਰ ਕਾਂਗਰਸ ਦੇ ਹੋਰ MLAs ਜਿਹੜੇ ਆ ਉਹ ਉਵੇਂ ਨਹੀਂ ਬੋਲ ਰਹੇ, ਉਵੇਂ ਵੋਕਲ ਨਹੀਂ ਹੋ ਰਹੇ। ਤਾਂ ਕੀ ਇਹ ਵੀ ਇੱਥੇ ਵੀ ਵਿਦਨ ਕਾਂਗਰਸ ਰਹਿੰਦਿਆਂ ਵੀ ਕਿ ਇਹ ਵਨ ਮੈਨ ਸਟਰਗਲ ਲੱਗ ਰਹੀ ਹੈ ਜਿਹੜੀ ਤੁਸੀਂ ਫੇਸ ਕਰ ਰਹੇ ਹੋ, ਜਾਂ ਕੰਬਾਈਨਡ ਐਫਰਟਸ ਵੀ ਤੁਹਾਡੇ ਅੰਦਰ ਕੋਈ ਚੱਲ ਰਹੇ ਨੇ? ਨਹੀਂ, ਕੰਬਾਈਨਡ ਅਸੀਂ CLP ਦੀ ਮੀਟਿੰਗ ਕੀਤੀ, ਅਸੀਂ ਕਾਫੀ ਡਿਸਕਸ ਹੋਇਆ ਜਿਹੜਾ ਮੀਡੀਆ ਗੈਗਿੰਗ ਖਾਸ ਤੌਰ ਤੇ, ਇਹਦੇ ਬਾਰੇ ਸਾਡੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਕਾਫੀ ਚਰਚਾ ਕੀਤੀ ਮੀਟਿੰਗ ਕਿ ਚੈਨਲਸ ਦਬੇ ਹੋਏ ਨੇ, ਡਰਾਏ ਜਾ ਰਹੇ ਨੇ, ਧਮਕਾਏ ਜਾ ਰਹੇ ਨੇ, ਔਰ ਉਹਨਾਂ ਨੂੰ ਲਾਲਚ ਵੀ ਦਿੱਤਾ ਜਾ ਰਿਹਾ। ਔਰ ਚੰਡੀਗੜ੍ਹ ਦੇ ਜਿਹੜਾ ਯੂਨੀਲੈਟਰਲ ਡਿਸਕਸ਼ਨ ਹੋਈ, ਦੇਖੋ ਅੱਜ ਤੁਸੀਂ ਲੱਭ ਕੇ ਦੇਖੋ ਚੰਡੀਗੜ੍ਹ ਦਾ ਜਿਹੜਾ ਮਤਾ ਪਾਸ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ, ਹਲੇ ਪੰਜਾਬ ਦੇ ਗਵਰਨਰ ਕੋਲ ਹੀ ਪਿਆ ਵਾ। ਦੈਟ ਮੀਨਸ ਦੇ ਨਾਟ ਇੰਟਰਸਟਿਡ। ਔਰ ਜਦੋਂ ਅਮਰਿੰਦਰ ਸਿੰਘ ਨੇ ਕਾਲੇ ਕਾਨੂੰਨ ਰੱਦ ਕੀਤੇ ਸੀਗੇ, ਉਦੋਂ ਆਮ ਆਦਮੀ ਪਾਰਟੀ ਬਹੁਤ ਕੰਡੈਮ ਕਰਦੀ ਸੀ ਕਿ ਤੁਹਾਡਾ ਮਤਾ ਤਾਂ ਪੰਜਾਬ ਦੇ ਗਵਰਨਰ ਕੋਲ ਪਿਆ, ਇਹਨਾਂ ਦਾ ਵੀ ਪਿਆ ਉੱਥੇ। ਸੋ ਇਸ ਕਰਕੇ ਪਾਰਟੀ ਦੀ ਕਲੈਕਟਿਵ ਐਫਰਟਸ ਵੀ ਹੋਣਗੇ, ਬਿਕੋਜ਼ ਉਹਨਾਂ ਨੇ ਵੀ ਤਾਂ ਸਰਵਾਈਵ ਕਰਨਾ, ਇਕੱਲੇ ਮੈਂ ਤਾਂ ਨਹੀਂ ਸਰਵਾਈਵ ਕਰਨਾ। ਤਾਂ ਇੱਦਾਂ ਹੁੰਦਾ ਵਾ ਕਿ ਹਰ ਇੱਕ ਦਾ ਕਈ ਇੰਟਰਸਟ ਨਹੀਂ ਹੁੰਦਾ। ਉਹ ਕਈ ਬਹੁਤ ਸਾਰੇ MLAs ਆਪਣੀ ਕੌਂਸਟੀਟੂਐਂਸੀ ਤੱਕ ਲਿਮਿਟਡ ਹੁੰਦੇ ਕਿ ਅਸੀਂ ਆਪਣੀ ਕੌਂਸਟੀਟੂਐਂਸੀ ਨੂੰ ਨਰਸ ਕਰਨਾ। ਸਾਰਿਆਂ ਦਾ ਇਹ ਇੰਟਰਸਟ, ਏਰੀਆ ਆਫ ਇੰਟਰਸਟ। ਮੈਨੂੰ ਥੋੜ੍ਹਾ ਜਿਹਾ ਸ਼ੁਰੂ ਤੋਂ ਹੀ ਇਹ ਮਤਲਬ ਮੈਂ ਬਹੁਤ ਛੋਟਾ ਸੀ ਜਦੋਂ ਐਮਰਜੈਂਸੀ ਲੱਗੀ ਆ 1975 'ਚ। ਮੈਨੂੰ 1975 ਦੇ ਸਾਰੇ ਪੋਲੀਟੀਕਲ ਈਵੈਂਟਸ ਯਾਦ ਨੇ। ਮੈਂ ਉਦੋਂ ਸ਼ਾਇਦ ਇਫ ਆਮ ਨਾਟ ਰੋਂਗ ਮੈਂ 9 ਸਾਲ ਦਾ ਸੀਗਾ ਜੀ। ਇਹ 9 ਸਾਲ ਦੇ ਬੱਚੇ ਨੂੰ ਕਿੰਨੀਆਂ ਗੱਲਾਂ ਚੇਤੇ ਹੁੰਦੀਆਂ। ਮੇਰੇ ਪਿਤਾ ਜੀ ਡਿਟੇਨਡ ਸੀਗੇ ਫਿਰੋਜ਼ਪੁਰ ਦੀ ਜੇਲ੍ਹ 'ਚ, ਜਥੇਦਾਰ ਟੌੜਾ ਸਾਹਿਬ ਨਾਲ 19 ਮਹੀਨੇ ਕੱਟੇ। ਮੈਂ ਉਹਨਾਂ ਨੂੰ ਮਿਲਣ ਜਾਂਦਾ ਸੀਗਾ। ਉਸ ਤੋਂ ਬਾਅਦ ਫਿਰ ਮੈਂ ਆਪਣੇ ਪਿਤਾ ਜੀ ਨਾਲ ਆਪਣੇ ਘਰ 'ਚ ਬੈਠਣਾ, ਸੁਣਨਾ, ਦੇਖਣਾ, ਉੱਠਣਾ, ਪੜ੍ਹਨਾ, ਉਹ ਸਾਰੀ ਜਿਹੜੀ ਤਸਵੀਰ ਹੈ 75 ਤੋਂ ਲੈ ਕੇ ਹੁਣ ਤੱਕ ਦੀ ਤਕਰੀਬਨ ਮੇਰੇ ਸਾਹਮਣੇ ਜੋ 78 'ਚ ਵਾਕਿਆਤ ਹੋਇਆ, ਜਿਸ ਢੰਗ ਦੇ ਨਾਲ ਉਦੋਂ ਬਾਦਲ ਨੇ ਨਿਰੰਕਾਰੀ ਜਿਹੜਾ ਕਾਂਡ ਹੋਇਆ ਔਰ ਉਹਨਾਂ ਨੂੰ ਸੇਫ ਪੈਸੇਜ ਦਿੱਤਾ, ਉਹਦੇ 'ਚ 10 ਸਿੱਖ ਮਾਰੇ ਗਏ, ਕਿਸੇ ਨੇ ਉਹਦੇ 'ਚ ਕੋਈ ਪੁੱਛ-ਗਿੱਛ ਨਹੀਂ ਕੀਤੀ। ਇਹ ਸਾਰੀਆਂ ਗੱਲਾਂ ਮੇਰੇ ਅੱਛੀ ਤਰ੍ਹਾਂ ਯਾਦ ਵਿੱਚ ਆ। ਔਰ ਫਿਰ ਆਹਿਸਤਾ ਬਾਦਲ ਦਾ ਜਿਹੜਾ ਉਹ ਚਿਹਰਾ ਸੀ ਐਂਟੀ ਸਿੱਖ, ਉਹ ਬੇਨਕਾਬ ਹੁੰਦਾ ਐਂਡ ਬੇਅਦਬੀਆਂ 'ਤੇ ਆ ਕੇ ਜੋ ਉਹਨਾਂ ਦਾ ਰੋਲ ਸੀ ਬਾਈਬਲ ਕਲਾਨ, ਜਿੱਦਾਂ ਉਹਨਾਂ ਨੇ ਪੁਲਿਸ ਦੀ ਹੈਲਪ ਕੀਤੀ, ਸੁਮੇਧ ਸਿੰਘ ਸੈਣੀ ਦੀ ਹਿਫਾਜ਼ਤ ਕੀਤੀ ਔਰ ਆਪਣੇ ਹੀ ਧਰਮ ਨੂੰ ਕੰਪਰੋਮਾਈਜ਼ ਕੀਤਾ, ਡੇਰਾ ਸੱਚਾ ਸੌਦਾ ਨਾਲ ਫॉर ਵੋਟਸ, ਅਕਾਲ ਤਖਤ ਦਾ ਦੁਰਉਪਯੋਗ ਕੀਤਾ, SGPC ਦਾ ਮਿਸਯੂਜ਼ ਕੀਤਾ। ਸੋ ਦੇਅਰਫੋਰ ਮੈਨੂੰ ਦੁੱਖ ਹੋਇਆ ਵਾ ਕਿ ਐਡੀ ਇੱਕ 100 ਸਾਲ ਤੋਂ ਉੱਤੇ ਪੁਰਾਣੀ ਪਾਰਟੀ, ਜਿਹਦੇ 'ਚ ਲੋਕਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰਾ ਲਹਿਰ ਖੜੀ ਕੀਤੀ, ਜੰਡਾਂ ਨਾਲ ਬੰਨੇ ਗਏ, ਸਾੜੇ ਗਏ, ਤੋਪਾਂ ਦੇ ਅੱਗੇ ਗਏ, ਜੇਲ੍ਹਾਂ 'ਚ ਜਾਣਾ ਪਿਆ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਵਾਟ ਨਾਟ, ਜਥੇਦਾਰ ਲਛਮਣ ਸਿੰਘ ਦੀ ਸ਼ਹਾਦਤ, ਇਹ ਸਾਰਾ ਜਿਹੜਾ ਸੀਗਾ ਇਹ
ਉਹਨਾਂ ਨੇ ਖੂਹ ਖਾਤੇ ਪਾ ਦਿੱਤਾ ਵਾ। ਤਾਂ ਕਰਕੇ ਸਾਨੂੰ ਦੁੱਖ ਹੁੰਦਾ ਕਿ ਸਾਡਾ ਇਹ ਠੀਕ ਹੈ, ਅਸੀਂ ਅਕਾਲੀ ਦਲ ਵਿੱਚ ਨਹੀਂ ਗਏ, ਪਰ ਪਾਰਟੀ ਤਾਂ ਪੰਜਾਬ ਦੇ ਲੋਕਾਂ ਦੀ ਸੀ ਨਾ। ਔਰ ਲਗਭਗ ਜੇ ਤੁਸੀਂ ਦੇਖੋਗੇ ਪਨੀਰੀ ਜਿੱਦਾਂ ਆਪਾਂ ਝੋਨੇ ਦੀ ਪਨੀਰੀ ਪਹਿਲਾਂ ਲਾਉਂਦੇ, ਫਿਰ ਉਹਨੂੰ ਪੱਟ ਕੇ ਆਪਾਂ ਕਿਸੇ ਖੇਤ 'ਚ ਲਾਉਂਦੇ, ਜਿੰਨੇ ਲੀਡਰਸ ਨੇ ਜਿਹੜੇ ਤੁਸੀਂ ਕੰਪੀਟੈਂਟ ਲੀਡਰਸ ਦੇਖੋਗੇ, ਨਿਗਾਹ ਮਾਰ ਲਓ, ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਵੀ, ਉਹ ਸਾਰੇ ਉੱਥੇ ਪਨੀਰੀ ਉੱਥੋਂ ਪੈਦਾ ਹੋਈ ਹੋਈ। ਖਹਿਰਾ ਸਾਹਿਬ, ਆਮ ਆਦਮੀ ਪਾਰਟੀ ਤੇ ਮਤਲਬ ਬਸ ਇੰਟਰਵਿਊ ਆਪਾਂ ਐਂਡ ਵੱਲ ਜਾ ਰਹੇ ਹਾਂ। ਆਮ ਆਦਮੀ ਪਾਰਟੀ ਦੇ ਨੈਗੇਟਿਵਿਟੀਜ਼ ਜਿਹੜੀਆਂ ਨੇ ਉਹਨਾਂ ਬਾਰੇ ਅਸੀਂ ਚਰਚਾ ਕੀਤੀ, ਪਰ ਕੁਝ ਪੋਜ਼ਿਟਿਵਸ ਵੀ ਲੋਕ ਦੇਖ ਰਹੇ ਨੇ। ਜਿਵੇਂ ਸਿੰਗਲੇ ਦਾ ਸਟਿੰਗ ਆ, ਜਿਹੜਾ ਮੰਤਰੀ ਸਿੰਗਲਾ ਸੀ, ਉਹ ਜਨਤਕ ਹੁੰਦਾ ਨਹੀਂ ਹੁੰਦਾ, ਅਗਲੀ ਗੱਲ ਆ, ਪਰ ਇੱਕ ਕਾਰਵਾਈ, ਇੱਕ ਐਗਜ਼ਾਮਪਲਰੀ ਜਿਹੜੀ ਆ, ਕਹਿੰਦੇ ਆ ਕਿ ਕਾਰਵਾਈ ਹੋਈ ਆ। ਅਤੇ ਉਸ ਤੋਂ ਇਲਾਵਾ ਜਿਹੜਾ ਪੰਚਾਇਤੀ ਜ਼ਮੀਨਾਂ ਦਾ ਮਸਲਾ ਤੁਸੀਂ ਵੀ ਚੁੱਕਦੇ ਰਹੇ, ਉਹਦੇ ਵਿੱਚ ਜਸਟਿਸ ਕੁਲਦੀਪ ਸਿੰਘ ਦੀ ਜਿਹੜੀ ਉਹ ਰਿਪੋਰਟ ਸੀ, ਉਹ ਪੰਚਾਇਤੀ ਜ਼ਮੀਨਾਂ ਛਡਵਾ ਰਹੇ ਨੇ। ਹੁਣ ਤੁਸੀਂ ਉਸ ਦਾ ਵਿਰੋਧ ਕਰ ਰਹੇ ਹੋ। ਮਤਲਬ ਇਹ ਕੀ ਆ? ਕੀ ਸੁਖਪਾਲ ਸਿੰਘ ਖਹਿਰਾ ਮਹਿਜ਼ ਮਸਲਾ ਚੁੱਕਣਾ ਅਤੇ ਮਹਿਜ਼ ਵਿਰੋਧ ਕਰਨ ਦੀ ਸਿਆਸਤ ਕਰ ਰਹੇ ਨੇ, ਜਾਂ ਕੁਛ ਪੋਜ਼ੀਟਿਵਸ ਵੀ ਦੇਖ ਰਹੇ ਨੇ? ਜਿਹੜਾ ਜਦੋਂ ਸਿੰਗਲੇ ਨੂੰ ਇਹਨਾਂ ਨੇ ਡਿਸਮਿਸ ਕੀਤਾ, ਸਭ ਤੋਂ ਪਹਿਲਾਂ ਮੈਂ ਉਹਦਾ ਸਵਾਗਤ ਕੀਤਾ। ਮੈਂ ਕਿਹਾ ਅੱਛੀ ਗੱਲ ਕੀਤੀ ਆ। ਅਤੇ ਉਸ ਤੋਂ ਬਾਅਦ ਸਿਰਫ ਇੱਕ ਗੱਲ ਕਹੀ ਹੈ ਕਿ ਉਹਦਾ ਸਟਿੰਗ ਪਬਲਿਕ ਕਰੋ, ਕਿਉਂਕਿ ਇੱਕ ਛੋਟੇਪੁਰ ਦਾ ਸਟਿੰਗ ਤੁਸੀਂ ਦਿਖਾਇਆ ਨੇ, ਸਿਰਫ 2 ਲੱਖ ਦਾ ਇਲਜ਼ਾਮ ਲਾ ਕੇ ਉਹਦਾ ਕਰੀਅਰ ਤਬਾਹ ਕੀਤਾ ਵਾ। ਤੋ ਇੱਕ ਤਾਂ ਇਹ ਐਂਗਲ ਹੈਗਾ। ਦੂਸਰਾ ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ ਨਾ, ਉਹਦੇ 'ਚ ਅੱਛੀ ਤਰ੍ਹਾਂ ਦੇਖੋ, ਪਹਿਲਾਂ ਐਵੀਡੈਂਸ ਹੋਣਾ ਚਾਹੀਦਾ। ਇਹ ਤਾਂ ਤੁਸੀਂ ਕਰਤਾ ਮੰਤਰੀ, ਲੋਕਾਂ ਦੀ ਕਚਹਿਰੀ 'ਚ ਵਾਹ ਵੀ ਖੱਟ ਲਈ, ਅਲਟੀਮੇਟਲੀ ਕੇਸ ਚੱਲੇਗਾ ਨਾ। ਅਤੇ ਜੇ ਕੇਸ ਵਿੱਚ ਨਿਕਲੇ ਕੁਛ ਨਾ, ਕਿਉਂਕਿ ਪੈਸੇ ਦਾ ਆਦਾਨ ਪ੍ਰਦਾਨ ਕਿੱਥੇ ਆ? ਇਟ ਇਜ਼ ਓਨਲੀ ਆਡੀਓ, ਬੇਸਡ ਔਨ ਆਡੀਓ, ਕਿ ਮੈਨੂੰ ਕਮਿਸ਼ਨ ਦਿਓ, ਤੁਸੀਂ ਦਿੱਤਾ ਤਾਂ ਕਿਸੇ ਨੇ ਨਹੀਂ ਸੀਗਾ। ਅਤੇ ਵਿਜੀਲੈਂਸ ਬਿਊਰੋ ਜਿਹੜੀ ਆ, ਉਹ ਅਗਰ ਜਦੋਂ ਕਰਪਸ਼ਨ ਦੇ ਕੇਸਿਸ ਬਣਾਉਂਦੀ ਆ, ਉਹ ਰੰਗੇ ਹੱਥ ਫੜਦੀ ਆ ਕਰਪਟ ਆਫਿਸਰ ਨੂੰ। ਉਹ ਉਹਨਾਂ ਦੇ ਕੋਲ ਇੱਕ ਕੈਮੀਕਲ ਜਿਹਾ ਹੁੰਦਾ, ਉਹ ਜਿਹੜੇ ਨੋਟਾਂ ਨੂੰ ਲੱਗਿਆ ਹੁੰਦਾ, ਉਹ ਜਦੋਂ ਜਾ ਕੇ ਛਾਪਾ ਮਾਰਦੇ ਨੇ, ਉਹ ਉਹਨਾਂ ਦੇ ਹੱਥ ਧਵਾਉਂਦੇ ਨੇ, ਅਤੇ ਐਵੀਡੈਂਸ ਕ੍ਰੀਏਟ ਹੋ ਜਾਂਦਾ ਕਿ ਇਹਨੇ ਬੰਦੇ ਨੇ, ਫਲਾਣੇ ਨੇ ਇੰਨੇ ਪੈਸੇ ਲਏ ਨੇ। ਹੁਣ ਇਸ ਕੇਸ ਵਿੱਚ ਇਹਨਾਂ ਨੇ ਕਿਉਂ ਕੀਤਾ ਇਸ ਤਰ੍ਹਾਂ? ਆਫਟਰ ਆਲ ਜੇ ਸਟਿੰਗ ਹੋ ਗਿਆ ਸੀ, ਅਤੇ ਫਿਰ ਉਹ ਰਜਿੰਦਰ ਸਿੰਘ ਜਿਹੜਾ ਸੀਗਾ, ਉਹ ਪੈਸੇ ਦੇ ਵੀ ਸਕਦਾ ਸੀ ਸਿੰਗਲੇ ਨੂੰ। ਦੈਟ ਵੁੱਡ ਹੈਵ ਮੇਡ ਏ ਮਚ ਮੋਰ ਸਟਰੋਂਗਰ ਕੇਸ। ਪਰ ਚਲੋ ਸਟਿਲ, ਇਹਦੇ ਬਾਵਜੂਦ ਵੀ ਇਹਨਾਂ ਨੇ ਅਗਰ ਕਰਪਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਆਈ ਵੈਲਕਮ ਦੈਟ। ਬਟ ਔਨ ਦ ਕੰਟਰਰੀ, ਜਿਹੜੇ ਬੰਦਿਆਂ ਦੋਵਾਂ ਦਾ ਮੈਂ ਨਾਮ ਲਿਆ, ਇਹ ਬੜੇ ਵੱਡੇ ਬੰਦਿਆਂ ਦੇ ਕੋਲ ਪੰਜਾਬ ਪਹੁੰਚ ਕਰ ਰਹੇ ਨੇ। 1-2 ਬੰਦਿਆਂ ਦੀ ਤਾਂ ਜਾਣਕਾਰੀ ਮੇਰੇ ਪੂਰੀ ਠੋਸ ਆ, ਕਿ ਉਹਨਾਂ ਕੋਲ ਪਹੁੰਚ ਕਰਕੇ ਕਹਿੰਦੇ ਨੇ ਕਿ ਦੇਖੋ ਜੀ, ਤੁਹਾਡਾ ਆਹ ਐਡਾ ਵਪਾਰ ਜਿਹੜਾ ਇਹ 1000 ਕਰੋੜ ਰੁਪਏ ਦਾ ਹੈ, ਅਤੇ ਸਾਡਾ ਹਿੱਸਾ ਕਿੱਥੇ ਹੈ? ਅਤੇ ਜੇ ਉੱਧਰ ਮਿਨਿਸਟਰ ਹਟਾ ਰਹੇ ਨੇ, ਇੱਧਰ ਹਿੱਸੇ ਮੰਗ ਰਹੇ ਨੇ, ਇਟ ਇਜ਼ ਵੈਰੀ ਬੈਡ। ਦੂਸਰਾ, ਮਾਈਨਿੰਗ ਇੱਕ ਬਹੁਤ ਵੱਡਾ ਇਸ਼ੂ ਰਿਹਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਪੰਜਾਬ ਦੇ ਵਿੱਚ ਹੁਣ ਜਾਓ, ਖਾਸ ਤੌਰ 'ਤੇ ਕੰਢੀ ਬੈਲਟ 'ਤੇ ਜਾਓ, ਜਿੱਥੇ ਜ਼ਿਆਦਾ ਕ੍ਰਸ਼ਰਸ ਲੱਗੇ ਨੇ, ਰੋਪੜ, ਅਨੰਦਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਤੱਕ। ਇੱਥੇ ਸਾਰੇ ਕ੍ਰਸ਼ਰਸ ਤੋਂ ਗੁੰਡਾ ਟੈਕਸ ਦੀ ਵਸੂਲੀ ਸ਼ੁਰੂ ਹੋ ਗਈ। ਉਹੀ ਰਾਕੇਸ਼ ਚੌਧਰੀ, ਜਿਹੜਾ ਅਮਰਿੰਦਰ ਸਿੰਘ ਦੇ ਵੇਲੇ ਕਹਿੰਦੇ ਸੀ ਜੀ ਇਹ ਹੈਗਾ ਵਾ ਮਾਈਨਿੰਗ ਮਾਫੀਆ, ਉਹਦੇ ਪਹਿਲਾਂ ਕੌਂਟਰੈਕਟ ਆਉਂਦਿਆਂ ਨੇ ਇਹਨਾਂ ਨੇ ਸਸਪੈਂਡ ਕੀਤੇ, ਅਤੇ 15-20 ਦਿਨਾਂ ਬਾਅਦ 'ਚ ਬਹਾਲ ਕਰ ਦਿੱਤੇ। ਰਾਕੇਸ਼ ਚੌਧਰੀ ਪੂਰਾ ਓਪਰੇਟਿਵ ਹੈ ਸਾਰੇ ਇਸ ਏਰੀਏ ਦੇ ਵਿੱਚ। ਔਰ ਕ੍ਰਸ਼ਰਸ ਵਾਲਿਆਂ ਨੇ ਮੈਨੂੰ ਪਹੁੰਚ ਕੀਤੀ, ਉਹ ਕਹਿੰਦੇ ਜੀ ਸਾਨੂੰ ਬੜਾ ਪਰੇਸ਼ਾਨ ਕੀਤਾ ਜਾ ਰਿਹਾ ਰਾਕੇਸ਼ ਚੌਧਰੀ ਵੱਲੋਂ, ਉਹ ਬਕਾਇਦਾ ਤੌਰ 'ਤੇ ਐਕਸਟੋਰਸ਼ਨ ਕਰ ਰਿਹਾ ਵਾ। ਮੈਂ ਕਿਹਾ ਕਿਸ ਤਰ੍ਹਾਂ? ਉਹ ਕਹਿੰਦੇ ਜੀ ਕਿ ਕ੍ਰਸ਼ਰ ਨੂੰ ਆਪਣਾ ਸੋਰਸ ਦੱਸਣਾ ਪੈਂਦਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ, ਕਿ ਅਸੀਂ ਜਿਹੜਾ ਕ੍ਰਸ਼ਿੰਗ ਦਾ ਮਾਲ ਹੈ ਕਿੱਥੋਂ ਲੈ ਰਹੇ ਹਾਂ। ਇਹ ਨਹੀਂ ਹੈਗਾ ਕਿ ਕ੍ਰਸ਼ਰ ਜਿੱਥੋਂ ਜਿਹੜੇ ਮਰਜ਼ੀ ਦਰਿਆ 'ਚੋਂ, ਨਾਲੇ 'ਚੋਂ ਮਿੱਟੀ ਚੱਕ ਲਵੇ, ਪੱਥਰ ਚੱਕ ਲਵੇ। ਅਸੀਂ ਕਹਿੰਦਾ ਸਾਨੂੰ ਸੋਰਸ ਦੱਸਣਾ ਪੈਂਦਾ। ਕਹਿੰਦਾ ਸਾਨੂੰ ਸਾਰੇ ਕ੍ਰਸ਼ਰਸ ਦਾ 90% ਕ੍ਰਸ਼ਰਸ ਦੇ ਜਿਹੜੇ PPCB ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ, ਉਹਨਾਂ ਨੇ ਸਾਰੀਆਂ ਅਪਰੂਵਲਾਂ ਰੱਦ ਕਰਦੀਆਂ, ਮਤਲਬ ਵਿਦਿਨ ਅ ਸਪੈਨ ਆਫ 4-5 ਦਿਨ, ਹਫ਼ਤੇ ਦੇ ਵਿੱਚ ਸਭ ਦੀਆਂ। ਉਹ ਹੁਣ ਅਪਰੂਵਲਾਂ ਬਹਾਲ ਕਰਾਉਣ ਵਾਸਤੇ ਉਹਨਾਂ ਨੂੰ ਰਾਕੇਸ਼ ਚੌਧਰੀ ਕੋਲ ਜਾਣਾ ਪੈ ਰਿਹਾ ਵਾ, ਕਿ ਤੁਸੀਂ ਲਿਖ ਕੇ ਦੇ ਦਿਓ ਕਿ ਅਸੀਂ ਕ੍ਰਸ਼ਿੰਗ ਦਾ ਮਟੀਰੀਅਲ ਤੇਰੀ ਇਸ ਮਨਜ਼ੂਰਸ਼ੁਦਾ ਖੱਡ ਦੇ ਵਿੱਚੋਂ ਲੈ ਰਹੇ ਹਾਂ। ਅਤੇ ਉਹ ਜਦੋਂ ਜਾਂਦੇ ਨੇ ਤਾਂ ਉਹ ਕਹਿੰਦਾ ਸੁੱਟੋ ਇੱਥੇ 5 ਲੱਖ ਰੁਪਈਆ, 8 ਲੱਖ, 8-8, 10-10 ਲੱਖ ਰੁਪਇਆ ਹਰ ਕ੍ਰਸ਼ਰ ਤੋਂ ਲੈ ਰਹੇ ਨੇ। ਹੁਣ ਲਾ ਲਓ 450 ਕ੍ਰਸ਼ਰ ਹੈ ਪੰਜਾਬ 'ਚ, ਕਿੰਨੇ ਕਰੋੜ ਰੁਪਇਆ ਬਣ ਜੂਗਾ? ਉਹ ਕੌਣ ਲੈ ਰਿਹਾ ਵਾ? ਜੇ ਰਾਕੇਸ਼ ਚੌਧਰੀ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ ਕਿ ਅਪਰੂਵਲਾਂ ਰੱਦ ਕਰਾਵੇ ਅਤੇ ਫਿਰ ਅਪਰੂਵਲਾਂ ਬਹਾਲ ਕਰਾਵੇ। ਦੇਰ ਇਜ਼ ਸਮਥਿੰਗ ਮੋਰ ਦੈਨ ਮੀਟਸ ਦੀ ਆਈ ਇਨ ਦਿਸ ਮਾਈਨਿੰਗ ਸਕੈਂਡਲ। ਦੂਸਰਾ ਤੁਸੀਂ ਪੁੱਛ ਰਹੇ ਸੀਗੇ ਅਬਾਊਟ ਪੰਚਾਇਤੀ, ਉਹ ਤਾਂ ਮੈਂ ਬਹੁਤ ਵੈਲਿਡ ਪੁਆਇੰਟ ਉਠਾ ਰਿਹਾ। ਪਹਿਲਾਂ ਤਾਂ ਕੁਲਦੀਪ ਧਾਲੀਵਾਲ ਨੂੰ ਸਮਝ ਨਹੀਂ ਆਈ ਬਹੁਤੀ ਦੇਰ। ਇਹਨਾਂ ਨੇ ਜਦੋਂ ਪਿੰਡਾਂ 'ਚ ਹਮਲੇ ਕੀਤੇ ਨਾ, ਪੁਲਿਸ ਨਾਲ ਲਿਜਾ ਕੇ, ਜਿਹੜੇ ਬਹੁਤ ਗਰੀਬ ਤਬਕਾ ਜਿਹੜਾ ਸੀਗਾ, ਉਹ ਉਹਨਾਂ ਨੇ ਵਿਦਰੋਹ ਕੀਤਾ। ਝਲੇੜੀ ਕਲਾਂ ਪਿੰਡ, ਅਰਨੋ ਪਿੰਡ, ਭਮਾ ਕਲਾਂ ਉੱਥੇ ਲੁਧਿਆਣੇ 'ਚ, ਅਤੇ ਫਿਰੋਜ਼ਪੁਰ, ਜਲਾਲਾਬਾਦ, ਬਹੁਤ ਰਿਪੋਰਟਸ ਹੈ ਗਰੀਬਾਂ ਦੀਆਂ। ਸਾਨੂੰ ਫੋਨ ਆਏ ਲੋਕਾਂ ਦੇ ਕਿ ਅਸੀਂ ਤਾਂ ਮਾਰੇ ਗਏ ਜੀ, ਇਸ ਦਾ 1-1, 2-2 ਕਿੱਲੇ ਦੇ ਮਾਲਕ ਆ, ਅਤੇ ਸਾਡੀਆਂ ਜ਼ਮੀਨਾਂ ਛਡਾ ਰਹੇ ਨੇ, ਅਤੇ ਤਾਕਤਵਰ ਵੱਲ ਨੂੰ ਕਿਉਂ ਨਹੀਂ ਮੂੰਹ ਕਰਦੇ? ਬਲਕਿ ਗੋਇੰਗ ਬੈਕ ਅਬਾਊਟ ਮਹੀਨਾ ਡੇਢ, ਮੈਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮਾਮਲਾ ਲੈ ਕੇ ਆਇਆ ਸੀਗਾ
ਕਿ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਪਈ ਆ ਜਿਸ 'ਚ ਮੋਹਾਲੀ ਜ਼ਿਲ੍ਹੇ ਵਿੱਚ ਤਾਕਤਵਰ ਪੋਲੀਟੀਕਲ ਬੰਦੇ, ਕੁਲਦੀਪ ਕਹਿੰਦਾ ਜੀ ਨਾਮ ਨਹੀਂ ਲੈਂਦੇ। ਮੈਂ ਕਿਹਾ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਮੇਧ ਸਿੰਘ ਸੈਣੀ, ਤਿੰਨ ਨਾਂ ਤਾਂ ਲੈਤੇ, ਮੈਂ ਤੁਹਾਨੂੰ ਵੀ ਲਾਤੇ ਆ। ਇਹਨਾਂ ਦੀਆਂ ਚੰਡੀਗੜ੍ਹ ਦੇ ਨੇੜੇ ਨੇੜੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਹਿੰਗੀਆਂ ਜ਼ਮੀਨਾਂ ਨੇ। ਕੋਈ 50 ਕਿੱਲੇ ਲੈ ਕੇ ਬੈਠਾ, ਕੋਈ 100 ਕਿੱਲਾ ਲੈ ਕੇ ਬੈਠਾ, ਕੋਈ 150 ਕਿੱਲਾ ਲੈ। ਕੀ ਜਸਟਿਸ ਕੁਲਦੀਪ ਸਿੰਘ ਰਿਪੋਰਟ ਜਿਹੜੀ ਇੱਕ 2 ਵੋਲਿਊਮਸ ਬਕਾਇਦਾ ਪੰਜਾਬ ਸਰਕਾਰ ਦੇ ਕੋਲ ਪਈ, ਕੀ ਪਹਿਲਾਂ ਆਪਾਂ ਨੂੰ ਉਹਨਾਂ ਤੇ ਐਕਟ ਕਰਕੇ ਵੱਡਿਆਂ ਤੋਂ ਨਹੀਂ ਜ਼ਮੀਨ ਛਡਾਉਣੀ ਚਾਹੀਦੀ? ਤੇ ਆਪਾਂ ਤੁਰ ਪਏ ਪੁੱਠੇ ਪਾਸੇ ਪੁਲਿਸ ਲੈ ਕੇ। ਔਰ ਉਸ ਤੋਂ ਬਾਅਦ BKU ਨੇ ਵੀ ਮਸਲਾ ਉਠਾਇਆ ਕਿ ਤੁਸੀਂ ਛੋਟੇ ਕਿਸਾਨਾਂ ਨੂੰ ਤੰਗ ਨਹੀਂ ਕਰ ਸਕਦੇ। ਫਿਰ ਮਿਨਿਸਟਰ ਨੇ ਕਿਹਾ ਕਿ ਹਾਂਜੀ ਠੀਕ ਹੈ ਜੀ, ਅਸੀਂ ਕੋਈ ਨੀਤੀ ਬਣਾਉਂਦੇ ਹਾਂ ਜਿਹਦੇ ਨਾਲ ਅਸੀਂ ਛੋਟੇ ਕਿਸਾਨਾਂ ਨੂੰ ਮਲਕੀਅਤ ਹਕੂਕ ਦੇ ਸਕਦੇ ਹਾਂ, ਉਹਨਾਂ ਤੋਂ ਜ਼ਮੀਨਾਂ ਛਡਾਓ ਵੱਡਿਆਂ ਤੋਂ। ਇਹ ਜਿਹੜੇ 1-2 ਕਿੱਲੇ ਦੇ ਮਾਲਕ, ਇਹਦੇ ਤਾਂ ਆਲਰੇਡੀ ਲਾਅ ਹੈਗਾ ਪੰਜਾਬ ਦਾ, ਪੰਜਾਬ ਰੀਸੈਟਲਮੈਂਟ ਆਫ ਮਾਰਜਨਲ ਸਮਾਲ ਐਂਡ ਲੈਂਡਲੈਸ ਫਾਰਮਰਸ, 2020 ਦੀ ਲਾਅ, 2021 ਦੀ ਗੈਜ਼ਟ ਨੋਟੀਫਿਕੇਸ਼ਨ, 21 ਦੀ ਹੁਣ ਤਾਜ਼ੀ, ਜਿਹਦੇ ਕੋਲ 10 ਸਾਲ ਤੋਂ ਉੱਤੇ ਸਰਕਾਰੀ ਜ਼ਮੀਨ ਹੈ, ਉਸ ਨੋਟੀਫਿਕੇਸ਼ਨ 'ਚ ਹੈਗਾ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ। ਉਹਦੇ ਸਿਰਫ ਵਿਧਾਨ ਸਭਾ 'ਚੋਂ ਇੱਕ ਬਿੱਲ ਇੰਟਰੋਡਿਊਸ ਕਰਕੇ ਤੇ ਉਹਦੇ 'ਚ ਪ੍ਰੋਵਿੰਸ਼ੀਅਲ ਗਵਰਨਮੈਂਟ ਐਂਡ ਪੰਚਾਇਤ ਲੈਂਡਸ ਕਰਨਾ, ਸਿਰਫ ਇੱਕ ਸ਼ਬਦ ਪਾਉਣਾ ਵਾ, ਤੇ ਤੁਸੀਂ ਗਰੀਬਾਂ ਨੂੰ ਬਣਾਓ ਅਧਿਕਾਰ ਦੇ, ਉਹਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ, ਉਹਨਾਂ ਦੀ ਰੋਜ਼ੀ ਰੋਟੀ ਆ। ਉਹ ਕਿੱਲੇ 2-3 ਕਿੱਲੇ ਵਾਲਿਆਂ ਨੂੰ ਬਣਾਓ ਮਾਲਕ, ਉਹਨਾਂ ਤੋਂ ਵੀ ਪੈਸੇ ਲਓ, ਆਮਦਨ ਹੋ ਸਰਕਾਰ ਨੂੰ, ਤੇ ਵੱਡਿਆਂ ਤੋਂ ਛਡਾਓ ਜ਼ਮੀਨਾਂ ਪੰਜਾਬ ਦੇ। ਫਿਰ ਪਤਾ ਲੱਗੇਗਾ ਕਿ ਵਾਕਈ ਦਿਸ ਇਜ਼ ਅ ਸਿੰਸੀਅਰ ਐਫਰਟ ਔਰ ਨਾਟ। ਬਿਲਕੁਲ ਖਹਿਰਾ ਸਾਹਿਬ, ਜਿਹੜੇ ਇਹ ਮਸਲੇ ਨੇ ਪੰਜਾਬ ਦੇ, ਬੇਸਿਕਲੀ ਕਈ ਮਸਲਿਆਂ ਦੇ ਉੱਤੇ ਸਾਡੀ ਗੱਲਬਾਤ ਹੋਈ ਤੇ ਖਹਿਰਾ ਸਾਹਿਬ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਪਹਿਲਾਂ ਸਰਕਾਰਾਂ ਚੱਲਦੀਆਂ ਸੀ ਉਸੇ ਤਰਜ਼ ਦੇ ਉੱਤੇ, ਕਿ ਇਲਜ਼ਾਮ ਨੇ ਹੁਣ ਉਹ ਕਿਵੇਂ ਅੱਗੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉਹ ਐਕਸਟੋਰਸ਼ਨ ਹੋ ਰਹੀ ਆ, ਚਾਹੇ ਉਹ ਮਾਈਨਿੰਗ ਦਾ ਇਸ਼ੂ ਹੋਵੇ ਜਾਂ ਪੰਚਾਇਤੀ ਜ਼ਮੀਨਾਂ ਦਾ ਮਸਲਾ, ਜਾਂ ਜਿਵੇਂ ਕਿਵੇਂ ਪੰਜਾਬ ਦੀ ਸਰਕਾਰ ਚੱਲ ਰਹੀ ਆ। ਇੱਕ ਵੱਡਾ ਇਲਜ਼ਾਮ ਲਗਾਤਾਰ ਆਮ ਆਦਮੀ ਪਾਰਟੀ 'ਤੇ ਲੱਗਦਾ ਰਿਹਾ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ, ਹਾਲਾਂਕਿ ਕਿਹਾ ਤਾਂ ਇਹ ਗਿਆ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਪਿੰਡਾਂ ਤੋਂ ਚੱਲਣੀ ਆ, ਪਰ ਕਿਹਾ ਇਹ ਜਾ ਰਿਹਾ ਹੁਣ ਕਿ ਪੰਜਾਬ 'ਚ ਸਰਕਾਰ ਚੰਡੀਗੜ੍ਹ ਤੋਂ ਤਾਂ ਨਹੀਂ ਪਰ ਦਿੱਲੀ ਤੋਂ ਚੱਲ ਰਹੀ ਆ। ਤਾਂ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ, ਖਹਿਰਾ ਸਾਹਿਬ ਦਾ ਇਹਨਾਂ ਗੱਲਾਂ ਬਾਰੇ ਕੀ ਵਿਊ ਪੁਆਇੰਟ ਆ? ਪੰਜਾਬ ਦੀ ਰੀਜਨਲ ਪੋਲੀਟਿਕਸ ਨੂੰ ਕਿਵੇਂ ਬਹਾਲ ਕਰਨਾ, ਉਹਦੇ ਬਾਰੇ ਕੀ ਵਿਊ ਪੁਆਇੰਟ ਆ? ਇਹ ਸਾਰੇ ਵਿਚਾਰ ਸਾਡੇ ਨਾਲ ਖਹਿਰਾ ਸਾਹਿਬ ਨੇ ਸਾਂਝੇ ਕੀਤੇ। ਖਹਿਰਾ ਸਾਹਿਬ, ਸਾਡੇ ਲਈ ਇਹ ਸਮਾਂ ਕੱਢਣ ਲਈ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਮਾਂ ਕੱਢਿਆ ਤੇ ਸਾਡਾ ਇਹ ਸ਼ੋਅ ਦੇਖਿਆ। ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।